ਪੋਲੀਟਿਕਸ ਹੈ, ਉੱਥੋਂ ਦੇ ਜਿਹੜਾ ਰਾਜਨੀਤੀ ਹੈ, ਉਹਦਾ ਬਹੁਤ ਵੱਡਾ ਹੱਥ ਨਹੀਂ। ਆਪਣੇ ਘਰ-ਬਾਰ, ਆਪਣੀ ਖੇਤ ਖਲਿਆਣ ਇਹ ਛੱਡਣ ਨੂੰ ਕਿਹਦਾ ਜੀਅ ਕਰਦਾ। ਆਪਾਂ ਸਾਰੇ ਉੱਥੋਂ ਦੇ ਸਿਸਟਮ ਦੇ ਸਥਾਈ ਇੱਥੇ ਆਏ ਹਾਂ, ਪਰ ਫਿਰ ਵੀ ਇਹਨਾਂ ਚੋਣਾਂ ਹੋ ਰਹੀਆਂ ਨੇ, ਤਾਂ ਚਲੋ ਚੋਣਾਂ ਦੇ ਵਿੱਚ ਚਰਚਾ ਹੋ ਜਾਵੇ ਤਾਂ ਇਹ ਇੱਕ ਕਿਸੇ ਵੀ ਸਿਸਟਮ ਦੇ ਲਈ ਇੱਕ ਚੰਗੀ ਅਪਰੋਚ ਮੰਨੀ ਜਾਂਦੀ ਹੈ ਕਿ ਉਹਦੇ ਚੋਣ ਪਿੰਡ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ। ਇਹ ਵੀ ਨੀਗਾ ਕਿ ਆਪਾਂ ਹੱਥ ਧਰ ਕੇ ਬਹਿ ਜਾਈਏ ਤੇ ਗੁੰਡੇ ਕਿਸਮ ਦੇ ਅਨਸਰ ਜਾਂ ਹੋਰ ਗੈਰ ਸਮਾਜੀ ਅਨਸਰ ਸੱਤਾ ਦੇ ਉੱਤੇ ਕਾਬਜ਼ ਹੋ ਜਾਣ। ਤੇ ਫਿਰ ਆਪਾਂ ਦੇਖਿਆ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਹਾਲ ਹੋਏ ਨੇ, ਜਿੱਥੇ ਸਿਆਸਤ ਨੂੰ ਕਿਸੇ ਨੇ ਕੁੰਡਾ ਨਹੀਂ ਲਾਇਆ, ਤਾਂ ਉੱਥੇ ਫਿਰ ਸਿਆਸਤ ਹੋਰ ਜ਼ਿਆਦਾ ਗਲਤਾਨ ਹੁੰਦੀ ਗਈ। ਇਹਦੇ ਵਿੱਚ ਹਿੱਸਾ ਲੈਣ ਦੇ ਲਈ, ਚਰਚਾ ਦੇ ਵਿੱਚ ਹਿੱਸਾ ਲੈਣ ਦੇ ਲਈ ਜੁੜ ਚੁੱਕੇ ਨੇ ਮੱਲੀ ਸਾਹਿਬ। ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਬੜੀ ਮਿਹਰਬਾਨੀ ਪ੍ਰਵੀਨ ਸ਼ਰਮਾ ਜੀ, ਥੈਂਕ ਯੂ ਸੋ ਮਚ। ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਔਰ ਅਸੀਂ ਤੰਦ ਅੱਜ ਉੱਥੋਂ ਹੀ ਜੋੜਾਂਗੇ ਜਿੱਥੇ ਕੱਲ ਛੱਡਿਆ, 4:15 ਵਜੇ ਤੱਕ ਲਗਭਗ ਕੱਲ ਵੀ ਪ੍ਰੋਗਰਾਮ ਅਸੀਂ ਲੈ ਗਏ, ਔਰ ਉਸ ਤੋਂ ਬਾਅਦ ਵੀ ਇਹੋ ਹੀ ਹੋਇਆ ਕਿ ਜੀ ਗੱਲਬਾਤ ਕਰਨ ਲਈ ਸਾਡੇ ਸਰੋਤੇ ਨਾਲ ਸਨ। ਸੋ ਪੰਜਾਬੀ ਰੇਡੀਓ USA ਨੇ ਉਪਰਾਲਾ ਕੀਤਾ ਕਿ ਖੁੱਲ੍ਹ ਡੁੱਲ ਕੇ ਇਜ਼ਹਾਰ ਦਾ ਮੌਕਾ ਦਈਏ। ਸੋ ਇਸ ਮਹਿਫਿਲ 'ਚ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਜੀ ਬਿਲਕੁਲ। ਤੇ ਆਪਾਂ ਜਿਵੇਂ ਕੱਲ ਵੀ ਚਰਚਾ ਕੀਤੀ ਸੀ ਮੱਲੀ ਸਾਹਿਬ, ਕਿ ਤੁਸੀਂ ਆਪਣੀ ਸੀਟਾਂ ਦੇ ਜਿਹੜੀ ਵੀ ਸੀਟ ਤੋਂ ਸੀ, ਫਤਿਹਗੜ੍ਹ ਸਾਹਿਬ ਤੋਂ ਆ, ਜਲੰਧਰ ਤੋਂ ਆ, ਅਨੰਦਪੁਰ ਸਾਹਿਬ ਤੋਂ ਆ, ਖਡੂਰ ਸਾਹਿਬ ਤੋਂ ਆ, ਤੁਸੀਂ ਅੰਮ੍ਰਿਤਸਰ ਤੋਂ ਆ, ਤੁਸੀਂ ਫਿਰੋਜ਼ਪੁਰ ਤੋਂ ਆ, ਤੁਸੀਂ ਬਠਿੰਡੇ ਤੋਂ ਆ, ਸੰਗਰੂਰ ਤੋਂ ਆ, ਪਟਿਆਲੇ ਤੋਂ ਆ, ਕਿਤੋਂ ਵੀ ਆ ਤੁਸੀਂ। ਸੋ ਆਪਦੇ ਉੱਥੋਂ ਦੇ ਹਾਲਾਤ ਬਾਰੇ ਸਾਨੂੰ ਦੱਸੋ ਕਿ ਕਿਹੜੇ ਕੈਂਡੀਡੇਟ ਦੇ ਜ਼ਿਆਦਾ ਚਾਂਸਸ ਨੇ ਤੇ ਕਿਹੜੇ ਕੈਂਡੀਡੇਟ ਦੇ ਬਾਰੇ ਤੁਹਾਨੂੰ ਲੱਗਦਾ ਕਿ ਇਹ ਜਿੱਤ ਸਕਦਾ। 2 ਸੀਟਾਂ ਜਿਹੜੀਆਂ ਅਹਿਮ ਨੇ, ਜਿੱਤ ਹਾਰ ਦਾ ਪਤਾ ਨਹੀਂ, ਖਡੂਰ ਸਾਹਿਬ ਤੇ ਇਹਦੇ ਨਾਲ ਫਰੀਦਕੋਟ। ਇੱਥੋਂ ਜਿਵੇਂ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਖਡੂਰ ਸਾਹਿਬ ਤੋਂ ਨੌਜਵਾਨ ਅੰਮ੍ਰਿਤਪਾਲ ਸਿੰਘ, ਜਿਹੜੇ ਕਿ ਖਾਲਿਸਤਾਨ ਬਾਰੇ ਬੜੇ ਵਿਵਾਕ ਨੇ, ਵਾਰਿਸ ਪੰਜਾਬ ਦੀ ਜਥੇਬੰਦੀ ਦੇ, ਉਹ ਦੀਪ ਸਿੱਧੂ ਤੋਂ ਬਾਅਦ ਪ੍ਰਧਾਨ ਬਣੇ। ਦੀਪ ਸਿੱਧੂ ਇੱਕ ਅਜਿਹਾ ਨੌਜਵਾਨ ਸੀ ਜਿਹੜੀ ਆਪਣੀ ਸ਼ੈਲੀ ਸੀ ਤੇ ਉਹ ਖਾਲਿਸਤਾਨ ਦੇ ਮੁੱਦੇ ਤੇ ਬੜਾ ਵਿਵਾਕ ਸੀਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੇ ਬਾਰੇ ਉਹਦੇ ਬੜੇ ਵਿਵਾਕ ਵਿਚਾਰ ਸੀਗੇ, ਔਰ ਉਹ ਖੁੱਲ੍ਹ ਕੇ ਇਸ ਚੀਜ਼ ਦੀ ਵਕਾਲਤ ਕਰਦਾ ਸੀ। ਹਾਂ, ਪੇਸ਼ੇ ਤੋਂ ਵਕੀਲ ਸੀ, ਅਦਾਕਾਰ ਸੀ, ਤੇ ਇਸ ਕਰਕੇ ਦੋਵੇਂ ਕਲਾਵਾਂ ਦਾ ਮਾਹਰ, ਬੋਲਣ ਦਾ ਵੀ ਤੇ ਗੱਲ ਕਹਿਣ ਦਾ ਵੀ ਮਾਹਰ ਸੀ। ਤੇ ਸਿੱਟੇ ਵਜੋਂ ਅੱਜ ਕੱਲ ਤੁਸੀਂ ਜਦੋਂ ਜਾਂਦੇ ਹੋਵੋਗੇ ਇੱਧਰ ਅਮਰੀਕਾ ਦੇ ਵਿੱਚ ਨਗਰ ਕੀਰਤਨਾਂ ਤੇ ਗੁਰੂ ਘਰਾਂ ਦੇ ਵਿੱਚ, ਤਾਂ ਉਸ ਨੌਜਵਾਨ ਦੀਆਂ ਫੋਟੋਆਂ ਲੱਗੀਆਂ ਨੇ। ਸੋ ਚੰਗਾ ਲੱਗਿਆ ਲੋਕਾਂ ਨੂੰ ਕਿ ਗੱਲ ਪ੍ਰਭਾਵੀ ਤਰੀਕੇ ਨਾਲ ਕਹਿੰਦਾ ਸੀਗਾ। ਤੇ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਮੱਲੀ ਸਾਹਿਬ ਥੋੜੇ ਸਮੇਂ ਦੇ ਵਿੱਚ ਨੌਜਵਾਨੀ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ। ਵਾਹ। ਹਾਂਜੀ, ਇਹਦੇ ਹੁੰਗਾਰੇ ਦਾ ਕਾਰਨ ਇਹ ਸੀਗਾ ਵੀ ਇੱਕ ਤਾਂ ਉੱਥੋਂ ਦੀ ਜਿਹੜੀ ਸਾਡੀ ਪੰਥਕ ਸਿਆਸਤ ਹੈ ਉਹ ਬੇਮੁਹਾਰੀ ਹੈ, ਉਹਦਾ ਕੋਈ ਸਿਰ ਪੈਰ ਨਹੀਂਗਾ। ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਆ ਅਕਾਲੀ ਦਲ ਵਾਲੇ, ਉਦੋਂ ਉਹਨਾਂ ਨੂੰ ਪੰਥਕ ਮੁੱਦੇ, ਬੰਦੀ ਸਿੰਘ, ਸਾਰਾ ਕੁਛ ਯਾਦ ਆ ਜਾਂਦਾ। ਜਦੋਂ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਉਹਨਾਂ ਨੂੰ ਕੁਛ ਨਹੀਂ ਯਾਦ। ਉਦੋਂ ਫਿਰ ਉਹੀ ਫੜ ਕੇ ਜੇ ਕੋਈ ਗੱਲ ਕਰਦਾ ਕਿਸੇ ਵੀ ਤਰ੍ਹਾਂ ਦੀ ਕੌਮ ਦੀ, ਨਿਆਂ ਦੀ, ਉਹ ਫੜ ਕੇ ਅੰਦਰ, ਫਿਰ ਉਹ ਜਿਵੇਂ ਸੱਤਾ ਜਬਰ ਕਰਦੀ ਜਿਸ ਤਰੀਕੇ ਦਾ, ਫਿਰ ਉਹ ਉਸੇ ਰਾਹ ਤੇ ਤੁਰ ਪੈਂਦੇ ਆ। ਤੇ ਇਸ ਕਰਕੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਦੂਜੇ ਪ੍ਰਧਾਨ ਬਣੇ, ਫਿਰ ਉਹ ਨੌਜਵਾਨ ਬਾਹਰੋਂ ਆਏ ਸੀ, ਦੁਬਈ ਦੇ ਵਿੱਚ ਉਹਨਾਂ ਦਾ ਕੰਮਕਾਰ ਸੀਗਾ, ਅੰਮ੍ਰਿਤਪਾਲ ਸਿੰਘ। ਤੇ ਜਦੋਂ ਇੱਧਰ ਆਏ ਤੇ ਨਸ਼ਾ ਛਡਾਉਣ ਲੱਗੇ ਤੇ ਲੋਕਾਂ ਨੇ ਉਹਨਾਂ ਨੂੰ ਚੰਗਾ ਹੰਗਾਰਾ ਦਿੱਤਾ। ਉਹਨਾਂ ਨੇ ਖਾਲਸਾ ਵਹੀਰ ਕੱਢੀ। ਹਾਲਾਂਕਿ ਮੈਂ ਇੱਥੇ ਵੀ ਸਾਫ਼ ਕਰਦਾ ਕਿ 2-3 ਕੰਮ ਜਿਨ੍ਹਾਂ ਦੇ ਉੱਤੇ ਨੁਕਤਾਚੀਨੀ ਵੀ ਹੋਈ। ਗੁਰਦੁਆਰਾ ਸਾਹਿਬ ਦੇ ਵਿੱਚ ਬੈਂਚ ਡੱਠੇ ਸੀਗੇ। ਗੁਰਮਤਿ ਸਿਧਾਂਤ ਦੇ ਵਿੱਚ ਗੁਰੂ ਮਹਾਰਾਜ ਦੇ ਮੂਹਰੇ ਬਹਿਣਾ, ਬੈਂਚ ਤੇ ਕਿਸੇ ਵੀ ਉੱਚੀ ਜਗ੍ਹਾ ਤੇ ਬਹਿਣਾ ਚੰਗਾ ਨਹੀਂ ਸਮਝਿਆ ਜਾਂਦਾ। ਇਹ ਹੈ ਹੀ ਨਹੀਂਗਾ। ਬਿਲਕੁਲ ਠੀਕ ਹੈ। ਕੁਝ ਸਰੀਰਕ ਦੁੱਖਾਂ ਕਰਕੇ ਲੋਕਾਂ ਨੇ ਹੌਲੀ ਇੱਕ ਜਾਣੇ ਨੂੰ ਲੋੜ ਸੀ, ਉਹ ਫਿਰ ਸਾਰੇ ਦੇ ਸਾਰੇ ਹੀ ਬਹਿਣ ਲੱਗ ਪਏ। ਵੇਖੋ ਵੇਖ, ਠੀਕ ਹੈ ਹਨਾ, ਉਹ ਫਿਰ ਸਿਧਾਂਤ, ਹਾਂਜੀ, ਬੇਅਦਬੀ ਹੋ ਗਈ। ਬਿਲਕੁਲ, ਸਿਧਾਂਤ ਤੋਂ ਗੱਲ ਉਖੜ ਗਈ, ਉਹਦਾ ਵਿਰੋਧ ਹੋਇਆ, ਉਹ ਫਿਰ ਜਾ ਕੇ ਉਹਨਾਂ ਨੇ ਬਹਿਸ ਸਾੜਤੇ। ਚਲੋ ਫਿਰ ਇਹ ਜਿਹੜੇ ਲੋਕ ਉਹਨਾਂ ਨਾਲ ਸਹਿਮਤ ਨਹੀਂ ਸੀ, ਉਹਨਾਂ ਨੇ ਫਿਰ ਇਹਨੂੰ ਹਿੰਸਕ ਦੱਸਿਆ। ਫਿਰ ਇੱਕ ਬੰਦਾ ਫੜ ਲਿਆ ਪੁਲਿਸ ਨੇ, ਫੜਿਆ ਤਾਂ ਚਲੋ ਜਾਇਜ਼ ਨਜਾਇਜ਼ ਸੀ। ਉੱਥੇ ਫਿਰ ਉਹਨਾਂ ਨੇ ਥਾਣੇ ਤੇ ਮਤਲਬ ਚੜ੍ਹਾਈ ਕੀਤੀ, ਹਮਲਾ ਤਾਂ ਨਹੀਂ ਕਹਿ ਸਕਦੇ, ਚਲੋ ਹਮਲਾ ਸ਼ਬਦ ਤਾਂ ਕੁਛ ਹੋਰ ਹੋ ਜਾਊਗਾ। ਥਾਣੇ ਤੇ ਉਹਨਾਂ ਨੇ ਧਰਨਾ ਲਾਉਣਾ ਸੀਗਾ, ਪਰ ਉਹ ਕਿਉਂਕਿ ਗੁਰੂ ਮਹਾਰਾਜ ਦੀ ਸਵਾਰੀ ਲੈ ਗਏ ਨਾਲ, ਅਗਵਾਈ ਉਹਦੀ ਲੈ ਲਈ। ਉੱਥੇ ਵੀ ਫਿਰ ਕਈ ਲੋਕਾਂ ਨੇ ਕਿਹਾ ਕਿ ਸ਼ਾਇਦ ਇਹ ਤੋਂ ਬਚਾਅ ਹੋ ਜਾਂਦਾ ਤਾਂ ਚੰਗਾ ਸੀਗਾ। ਖੈਰ, ਉਹ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਸਿੱਟੇ ਵਜੋਂ ਕੀ ਹੋਇਆ, ਇੱਕਦਮ ਨੈਸ਼ਨਲ ਚੈਨਲ, ਜਿਹੜੇ ਗੋਦੀ ਮੀਡੀਆ ਕਰਦੇ, ਉਹ ਆਉਂਦੇ ਨੇ ਅੰਮ੍ਰਿਤਪਾਲ ਸਿੰਘ ਕੋਲੇ। ਠੀਕ ਹੈ, ਧੜਾ ਇੰਟਰਵਿਊਆਂ। 5-6 ਦਿਨਾਂ ਦੇ ਵਿੱਚ ਉਸ ਨੌਜਵਾਨ ਨੇ ਘੱਟੋ ਘੱਟ 30-35 ਇੰਟਰਵਿਊਆਂ ਹੋਈਆਂ। ਅੱਛਾ, ਬੈਕ ਟੂ ਬੈਕ ਨੈਸ਼ਨਲ ਪੱਧਰ ਤੇ ਇਹਨਾਂ ਇੰਟਰਵਿਊਜ਼ ਦੇ ਵਿੱਚ ਉਹਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ। ਅੱਛਾ, ਕਿ ਇਹ ਬੰਦਾ, ਕਿਸੇ ਨੇ ਨਹੀਂ ਕਿਹਾ ਕਿ ਨਸ਼ੇ ਛਡਾਉਂਦਾ, ਕਿਸੇ ਨੇ ਨਹੀਂ ਕਿਹਾ ਕਿ ਇਹ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰਦਾ, ਕਿ ਇਹ ਬੰਦਾ ਪੰਜਾਬ ਪੁਲਿਸ ਤੋਂ ਆਕੀ ਹੈ, ਪੰਜਾਬ ਪੁਲਿਸ ਤੋਂ ਬਾਗੀ ਹੈ, ਇਹ ਥਾਣੇ ਦੀ ਪਰਵਾਹ ਨਹੀਂ ਕਰਦਾ, ਕਿਸੇ ਕਾਨੂੰਨ ਦੀ ਪਰਵਾਹ ਨਹੀਂ ਕਰਦਾ। ਤੇ ਇਹ ਬੰਦਾ, ਜੋ ਇੰਟਰਵਿਊਆਂ 'ਚ ਸਵਾਲ ਹੀ ਇਹ 'ਚ ਪੁੱਛ ਲੈ ਨਾ,
ਜਦੋਂ ਕੋਈ ਪ੍ਰੋਜੈਕਟਡ ਇੰਟਰਵਿਊ ਹੈ, ਜ਼ਾਹਰ ਹੈ ਪਲਾਨਡ ਆ, ਪਲਾਨਡ ਆ, ਹਾਂਜੀ ਸਕ੍ਰਿਪਟਡ ਆ, ਪਲਾਨਡ ਹੈ, ਏਦਾਂ ਹੀ ਤੇ ਤੁਸੀਂ ਮਿੱਥ ਕੇ ਕਿਸੇ ਨੂੰ ਕਹਿੰਦੇ ਹੋ ਕਿ ਯਾਰ ਮੈਂ ਟਾਸਕ ਗੋਲ ਲੈਣ ਚੱਲੇ, ਇੰਟਰਵਿਊ ਕਰਨ ਥੋੜੀ ਗਏ, ਤੁਸੀਂ ਇੰਟਰਵਿਊ ਤੇ ਆਪਣੇ ਹਾਂ ਟਾਰਗੇਟ ਨੂੰ ਅਚੀਵ ਕਰਨ ਗਏ ਜੀ। ਹਾਂਜੀ। ਉਹ ਕੀ ਹੋਇਆ ਕਿ ਉਹ ਜਦੋਂ ਨੈਸ਼ਨਲ ਨੈਰੇਟਿਵ ਬਣ ਗਿਆ ਕਿ ਯਾਰ ਪੰਜਾਬ ਦੇ ਇੱਕ ਥਾਣੇ ਤੇ ਹਮਲਾ ਕੀਤਾ, ਉਸ ਹਮਲੇ 'ਚ ਬੰਦਾ ਛੁਡਾ ਲਿਆ ਤੇ ਉਹ ਬੰਦਾ ਪੁਲਿਸ ਵਾਲਿਆਂ ਨੂੰ ਸਿੱਧੀ ਧਮਕੀ ਦੇ ਰਿਹਾ, ਮਤਲਬ ਇਸ ਤਰੀਕੇ ਦਾ ਉਹਨਾਂ ਨੇ ਪੇਸ਼ ਕਰਤਾ। ਜਦੋਂ ਏਜੰਸੀਜ਼ ਕੋਲੇ ਗੱਲ ਗਈ, ਉਹਨਾਂ ਨੇ ਬਾਅਦ ਦੇ ਵਿੱਚ ਇਹਨੂੰ ਹੀ ਮਤਲਬ ਐਗਜ਼ੀਕਿਊਟ ਕਰਨਾ ਸ਼ੁਰੂ ਕਰ ਦਿੱਤਾ। ਅਸਲ 'ਚ ਜਿਹੜੀ ਪਲਾਨ ਕੈਮਰੇ ਜਿਹੜੇ ਵਾਲੀ ਹੋਏ ਹਾਂਜੀ ਸੀਗੇ ਉਹ ਹਾਂ ਗਮਲੇ ਗੁਮਲੇ ਇਹੋ ਹੀ ਹਾਂ ਮਹਿਕਮੇ, ਇਦਾਰੇ, ਹਾਂਜੀ। ਏਜੰਸੀਜ਼ ਜੋ ਵੀ ਨਾਂ ਦੇ ਲਓ। ਅੱਛਾ ਦੇਖੋ, ਪੰਜਾਬੀਆਂ ਦੀ ਖੁੱਲ੍ਹ ਦਿਲੀ, ਕਈ ਬੰਦੇ ਉਹਦੇ ਨਾਲ ਸਹਿਮਤ ਵੀ ਨਹੀਂ ਸੀ, ਪਰ ਜਦੋਂ ਉਹਦੇ ਤੇ NSA ਲਾਇਆ, ਲੋਕ ਕਹਿੰਦੇ ਯਾਰ ਇਹ ਨਸ਼ਾ ਛਡਾ ਰਿਹਾ, ਤੁਸੀਂ NSA ਲਾ ਰਹੇ ਹੋ। ਪੰਜਾਬੀਆਂ ਨੇ ਵਿਰੋਧ ਕੀਤਾ, ਠੀਕ ਹੈ, ਡਿਬਰੂਗੜ੍ਹ ਜੇਲ੍ਹ ਉਹਨੂੰ ਭੇਜਤਾ, ਜੇਲ੍ਹ ਦੇ ਵਿੱਚ ਉਹਦੇ ਨਾਲ ਜ਼ਿਆਦਤੀ ਹੋਈ, ਉਹਨੂੰ ਮਤਲਬ ਜੇਲ੍ਹ ਪ੍ਰਸ਼ਾਸਨ ਨੇ ਉਹਦੇ ਤੇ ਦੋਸ਼ ਲਾਏ ਵੀ ਇਹਨਾਂ ਕੋਲੇ ਕੈਮਰੇ ਆ, ਇਹਨਾਂ ਕੋਲੇ ਆਏ ਆ, ਜਦ ਕਿ ਉਹਨਾਂ ਨੇ ਦੋਸ਼ ਲਾਇਆ ਵੀ ਸਾਡੇ ਤਾਂ ਪਖਾਨਿਆਂ ਦੇ ਵਿੱਚ ਵੀ ਇਹਨਾਂ ਨੇ ਕੈਮਰੇ ਇੰਸਟਾਲ ਕਰ ਓ ਮਾਈ ਗॉड, ਹਾਂਜੀ, ਮਤਲਬ ਗੈਰ ਮਨੁੱਖੀ ਤਰੀਕੇ ਨਾਲ ਸਾਡੇ ਨਾਲ ਪੇਸ਼ ਆ ਰਿਹਾ, ਸਾਡੀ ਸਰਵੇਲੈਂਸ ਹੋ ਰਹੀ ਹੈ ਜੇਲ੍ਹ ਦੇ ਵਿੱਚ ਵੀ। ਉਹਨਾਂ ਦੇ ਮਾਂ ਪਿਓ ਮਿਲਣਗੇ, ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ। ਉਹਦੇ ਚਾਚਾ ਜੀ ਸੀ ਵੱਡੀ ਉਮਰ ਦੇ, ਉਹਨਾਂ ਨੂੰ ਮਤਲਬ ਅਰੈਸਟ ਕਰ ਲਿਆ ਗਿਆ, ਉਹਨਾਂ ਤੇ ਵੀ NSA ਲਾ ਦਿੱਤਾ ਗਿਆ, ਨੈਸ਼ਨਲ ਸਿਕਿਉਰਿਟੀ ਐਕਟ, ਅੱਛਾ ਵੀ ਇਹਨਾਂ ਤੋਂ ਖਤਰਾ ਹੈ। ਹੁਣ ਉਹ ਬੈਠੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਕੰਪੇਨ ਉਹਨਾਂ ਦੀ ਕਰ ਰਹੇ ਨੇ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਵਾਹ, ਤੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਜਾਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਜਾਂ ਉਹਨਾਂ ਦੇ ਪਰਿਵਾਰ ਨੇ, ਲੋਕ ਆਪ ਹੀ ਉਹਨਾਂ ਦੀ ਕੰਪੇਨ ਕਰ ਰਹੇ ਨੇ। ਖਡੂਰ ਸਾਹਿਬ ਤੋਂ ਜਿਹੜਾ ਸੋਸ਼ਲ ਮੀਡੀਆ ਤੇ ਜੋ ਆਪਾਂ ਸੁਣਦੇ ਹਾਂ, ਠੀਕ ਹੈ, ਆਪਣਾ ਨੌਜਵਾਨ ਇੱਕ ਪੱਤਰਕਾਰ ਭਰਾ ਆਪਣਾ ਟੀਮ ਦੇ ਵਿੱਚ ਆਪਣਾ ਹਿੱਸਾ ਗੁਰਪ੍ਰੀਤ, ਉੱਥੋਂ ਕਵਰ ਵੀ ਕਰਕੇ ਆਇਆ। ਆਪਣੇ ਪੱਤਰਕਾਰ ਨੇ ਜਿਹੜੇ ਮਨਦੀਪ ਪੂਨੀਆ, ਜਿਨ੍ਹਾਂ ਨੇ ਸਾਰੇ ਮੁਲਕ, ਜੇ ਤੁਸੀਂ ਦੇਖੋ ਕਿੱਡਾ ਭਾਰਤ ਹੈ, ਸਾਰੇ ਮੁਲਕ 'ਚ ਉਹਨਾਂ ਨੇ ਕਵਰੇਜ ਕੀਤੀ, ਤੇ ਉਹ ਵੀ ਉੱਥੇ ਖਡੂਰ ਸਾਹਿਬ ਗਏ। ਵਾਹ, ਹਾਂਜੀ, ਉਹਨਾਂ ਨੇ ਵੀ ਕਵਰੇਜ ਕੀਤੀ। ਗੁੱਡ। ਮਨਦੀਪ ਪੂਨੀਆ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਇੱਕ ਹੈ, ਮਨੀ ਸਾਹਿਬ, ਜਿਨ੍ਹਾਂ ਪੱਤਰਕਾਰਾਂ ਨੂੰ ਏਜੰਸੀਆਂ ਜਾਣਦੀਆਂ ਨੇ ਪਰਸਨਲੀ, ਮਤਲਬ ਉਹਨਾਂ ਦਾ ਕੰਮ ਇਸ ਤਰੀਕੇ ਦਾ, ਤੇ ਉਹ ਪੇਂਡੂ ਭਾਰਤ ਦੀ ਗੱਲ ਕਰਦਾ ਹੈ। ਵਾਹ, ਉਹਨਾਂ ਦਾ ਟਵਿੱਟਰ ਅਕਾਊਂਟ ਨਹੀਂ ਚੱਲਣ ਦਿੱਤਾ ਜਾਂਦਾ। ਅੱਛਾ, ਹਾਂਜੀ, ਉਹਨਾਂ ਦਾ ਅਕਾਊਂਟ ਉੱਥੇ ਬੈਨ ਹੈ। ਅਕਾਊਂਟ ਕਿਉਂਕਿ ਬੈਨ ਇਸ ਕਰਕੇ ਹੈ ਕਿਉਂਕਿ ਉਹ ਉਹਨਾਂ ਵਾਹਿਦ ਨੌਜਵਾਨਾਂ ਦੇ ਵਿੱਚੋਂ ਇੱਕ ਹੈ, ਮਨਦੀਪ ਪੂਨੀਆ, ਜਿਹੜੇ ਨੌਜਵਾਨ ਖੱਟਰ ਸਰਕਾਰ ਦੀ ਅੱਖ ਦੇ ਵਿੱਚ ਰੜਕਦੇ ਰਹੇ। ਤੁਸੀਂ ਇਹ ਵੇਖੋ ਪੰਜਾਬੀ ਰੇਡੀਓ USA ਨੇ ਕੈਸੇ ਜੀਆਂ ਨੂੰ ਪਲੇਟਫਾਰਮ ਦਿੱਤਾ। ਹਾਂਜੀ, ਤੇ ਉਹਨਾਂ ਨਾਲ ਜਿੱਥੋਂ CM ਚੁਣਿਆ ਜਾਂਦਾ ਹਰਿਆਣੇ ਦਾ, ਕਰਨਾਲ, MLA ਚੁਣਿਆ ਗਿਆ ਉੱਥੋਂ, ਇਸ ਵਾਰੀ ਸ਼ਾਇਦ MP ਵੀ ਉੱਥੋਂ ਹੀ ਲੜ ਰਹੇ ਆ, ਮੈਨੂੰ ਸ਼ੋਰ ਨੀਗਾ। ਉਹ ਕਵਰੇਜ ਕਰ ਰਹੇ ਸੀ ਉਹਨਾਂ ਦੀ, ਰਾਤ ਨੂੰ ਸੁੱਤੇ ਉਹ 11-12 ਵਜੇ ਕਿਤੇ, ਤੜਕੇ ਨੂੰ ਚਾਰੇ ਟਾਇਰ ਹੀ ਗਾਇਬ ਕਾਰ ਦੇ। ਸੁਣਾਓ। ਹਾਂਜੀ, ਪੁਲਿਸ ਕੋਲ ਗਏ, ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਹੁਣ ਉਹ ਨੌਜਵਾਨ ਨੂੰ ਜਾਣਦੇ ਆ ਪੱਤਰਕਾਰ ਵੱਡੇ ਜਿਹੜੇ ਜਿਨ੍ਹਾਂ ਦਾ ਨਾਮ ਹੈ, ਦਿੱਲੀ ਦੇ ਵਿੱਚ ਬੈਠੇ ਆ। ਚਲੋ ਉਹਨੇ ਰਾਬਤਾ ਕੀਤਾ, ਪੁਲਿਸ ਆਈ, ਪੁਲਿਸ ਨੇ ਕੰਪਲੇਂਟ ਲਿਖਾਈ, ਉਸ ਤੋਂ ਬਾਅਦ ਕੁਛ ਨਹੀਂ। ਉਹ ਮਤਲਬ ਤੁਸੀਂ ਦੇਖੋ ਇੱਕ ਪੱਤਰਕਾਰ ਖਾਨਾਪੂਰੀ ਕਰਨੀ ਸੀ ਉਹਨਾਂ ਨੇ ਗੱਲ, ਜੇ ਕੋਈ ਪਹਿਲਾਂ ਤਾਂ ਐਕਸ਼ਨ ਹੋਣਾ ਹੁੰਦਾ, ਤਿਆਰ ਨਹੀਂ ਸੀਗੇ। ਐਕਸ਼ਨ ਹੁੰਦਾ ਤੇ ਉਦੋਂ ਜਦੋਂ ਉਹ ਸ਼ਿਕਾਇਤ ਲੈ ਕੇ ਆਈ ਉਦੋਂ ਹੀ ਪੂਰੀ ਹੋ ਜਾਂਦੀ। ਜਦੋਂ ਉਹ ਕਰਨਾ ਹੀ ਕੁਛ ਨਹੀਂ ਚਾਹੁੰਦੇ ਤੇ ਫਿਰ ਉਹਨਾਂ ਵਿਖਾਉਣ ਲਈ ਹੋ ਗਈ ਜੀ ਰਪੜ ਵੇਖ ਨੇ ਜੀ, ਲੱਭ ਨੇ ਜੀ ਵੇਖ, ਉਹ ਕਈ ਵਾਰਦਾਤਾਂ ਜੀ ਇਹੋ ਜਿਹੀਆਂ ਹੁੰਦੀਆਂ। ਹੁਣ ਇੱਕ ਕੇਸ ਨੂੰ ਇਹ ਤਾਂ ਹੁਣ ਖਾਨਾਪੂਰੀ ਹੈ ਨਾ, ਐਗਜ਼ੈਕਟਲੀ। ਤੇ ਉਸ ਤੋਂ ਬਾਅਦ ਚਲੋ ਉਹਦਾ ਹੱਥ ਹਟਦਾ ਸੀ ਤਾਂ ਪੱਤਰਕਾਰ ਵੱਡਿਆਂ ਦੇ ਵਿੱਚ, ਉਹਨਾਂ ਨੇ ਜਦੋਂ ਫੋਨ ਕੀਤੇ, ਉਸ ਤੋਂ ਬਾਅਦ ਮਸ਼ੀਨਰੀ ਤੇ ਵੀ ਦਬਾਅ ਬਣਿਆ ਤੇ ਉਹਨਾਂ ਨੇ ਚਲੋ ਪਰਚਾ ਦਰਜ ਕਰ ਲਿਆ। ਪਰ ਉਹਦੇ ਟਾਇਰ ਤਾਂ ਉਹਨੂੰ ਪੱਲੇ ਵੀ ਪਵਾਉਣੇ ਪਏ ਨਾ, ਜੇਬ 'ਚ ਵੀ ਪਵਾਉਣੇ ਪਏ। ਸੇ ਪੱਤਰਕਾਰੀ ਔਖੀ ਹੈ ਕਰਨੀ, ਬਹੁਤ ਜ਼ਮੀਨ ਤੇ ਕੰਮ ਕਰਨਾ ਔਖਾ। ਤੇ ਇਹ ਪੰਜਾਬੀ ਰੇਡੀਓ USA ਦੀ ਟੀਮ ਦਾ ਹਿੱਸਾ ਨੇ ਦੋਨੇ, ਗੁਰਪ੍ਰੀਤ ਸਿੰਘ ਤੇ ਆਪਣੇ ਜਿਹੜੇ ਨੌਜਵਾਨ ਨੇ ਮਨਦੀਪ ਪੂਨੀਆ ਇਹ ਜੀ। ਸੋ ਸਰੋਤਿਓ, ਇਹਨਾਂ ਗੱਲਾਂ ਬਾਤਾਂ ਨੂੰ ਕਰਨ ਦਾ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਇਰਾਦਾ ਸੀ ਉਹ ਇਹੀ ਸੀਗਾ ਕਿ ਉੱਥੇ ਵਾਪਰ ਕੀ ਰਿਹਾ ਤੇ ਉਹਦੇ ਕਾਰਨ ਪਿਛਲੇ ਕੀ ਨੇ, ਆਪਾਂ ਇਹਨਾਂ ਤੇ ਚਰਚਾ ਕੀਤੀ ਹੈ। ਤੁਹਾਨੂੰ ਕੀ ਲੱਗਦਾ? ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਜਿਵੇਂ ਮੈਂ ਕੱਲ ਕਿਹਾ ਸੀਗਾ ਕਿ ਉਹ ਬੇਅੰਤ ਸਿੰਘ ਜੀ ਦੇ ਸਪੁੱਤਰ ਨੇ, ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ, ਤਾਂ ਕੀਤਾ ਕਿਉਂਕਿ ਉਹਨੇ ਦਰਬਾਰ ਸਾਹਿਬ, ਜਿਹੜਾ ਕਿ ਸਭ ਤੋਂ ਵੱਡਾ ਅਕਾਦਤ ਦਾ ਸਥਾਨ ਹੈ ਸਿੱਖਾਂ ਦੇ ਲਈ, ਉੱਥੇ ਹਮਲਾ ਕੀਤਾ ਉਹਨੇ ਫੌਜ ਦੇ ਨਾਲ। ਤੇ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਚੰਗਾ ਹੁੰਗਾਰਾ ਮਿਲ ਰਿਹਾ। ਹਾਲਾਂਕਿ ਜਿੱਤ ਹਾਰ ਦਾ ਪਤਾ ਨਹੀਂ ਕੀ ਹੋਣਾ, ਕਈ ਵਾਰੀ ਸੋਸ਼ਲ ਮੀਡੀਆ ਤੇ ਆਪਾਂ ਕੁਝ ਹੋਰ ਕਿਆਸਰਾਈਆਂ ਲਾਉਣੇ, ਅਟਕਲਾਂ ਲਾਉਣੇ ਆ, ਤੇ ਉਹ ਅਸਲ ਦੇ ਵਿੱਚ ਜ਼ਮੀਨ ਤੇ ਉਹ ਚੀਜ਼ਾਂ ਉਦੋਂ ਨਹੀਂ ਸਟੈਂਡ ਕਰਦੀਆਂ ਹੁੰਦੀਆਂ, ਜ਼ਮੀਨ ਤੇ ਕਈ ਵਾਰੀ ਖੜੀਆਂ ਵੀ ਨਹੀਂ ਹੁੰਦੀਆਂ। ਸੋ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਕਾਫੀ ਜਿਹੜੇ ਕਾਲਰ ਸੀਗੇ, ਉਹ ਕੋਈ ਫਤਿਹਗੜ੍ਹ ਸਾਹਿਬ ਤੋਂ ਸੀਗਾ, ਕੋਈ ਜਲੰਧਰ ਤੋਂ ਸੀ, ਕੋਈ ਫਰੀਦਕੋਟ ਤੋਂ ਸੀ, ਜਿਨ੍ਹਾਂ ਨੇ ਉੱਥੋਂ ਦੇ ਹਾਲਾਤਾਂ ਬਾਰੇ ਸਾਨੂੰ ਦੱਸਿਆ ਕਿ ਸਾਡੀ ਜਾਣਕਾਰੀ ਹੁੰਦੀ ਰਹਿੰਦੀ ਹੈ। ਹਾਂਜੀ, ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ। ਅਸੀਂ ਫਲਾਂ ਬੰਦੇ ਨੂੰ ਕਿਹਾ, ਅਸੀਂ ਇੱਕ ਨੇ ਤਾਂ ਸ਼ਾਇਦ ਕਾਲਰ ਨੇ ਵੀ ਦੱਸਿਆ ਕਿ ਅਸੀਂ ਫੰਡ ਵੀ ਭੇਜਿਆ ਜੀ ਬਿਲਕੁਲ, ਹਾਂਜੀ, ਉਹਨਾਂ ਨੇ ਦਿੱਤਾ ਸੀਗਾ। ਸੋ ਅੱਜ ਵੀ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਇਸ ਦੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਹਲਕੇ ਦੇ ਵਿੱਚ ਕੀ ਹਾਲਾਤ ਨੇ।
ਇਸ ਤੋਂ ਅੱਗੇ ਆਪਾਂ ਜੇ ਅਗਲੀ ਗੱਲ ਕਰੀਏ ਪਟਿਆਲਾ ਸੀਟ, ਜੀ। ਉੱਥੋਂ ਡਾਕਟਰ ਧਰਮਵੀਰ ਗਾਂਧੀ ਮੈਦਾਨ ਦੇ ਵਿੱਚ ਨੇ। ਹੂੰ। ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ, ਉਹਨਾਂ ਨੇ ਪ੍ਰਨੀਤ ਕੌਰ, ਜਿਨ੍ਹਾਂ ਦਾ ਹਸਬੈਂਡ, ਜਿਨ੍ਹਾਂ ਦਾ ਘਰ ਵਾਲਾ 2 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਕਈ ਵਾਰ ਦਾ ਮੈਂਬਰ ਪਾਰਲੀਮੈਂਟ ਹੈ। ਅੱਛਾ। ਪ੍ਰਨੀਤ ਕੌਰ ਆਪ ਮੈਂਬਰ ਪਾਰਲੀਮੈਂਟ ਆ ਲਗਾਤਾਰ 4 ਵਾਰ ਦੇ, ਤੇ ਉਹ ਵਿਦੇਸ਼ ਰਾਜ ਮੰਤਰੀ ਵੀ ਰਹੇ। ਠੀਕ ਹੈ। ਪ੍ਰਨੀਤ ਕੌਰ ਦੇ ਸੱਸ ਵੀ ਮੈਂਬਰ ਪਾਰਲੀਮੈਂਟ ਰਹੇ। ਕਹਿਣ ਤੋਂ ਭਾਵ ਵੀ 1950 ਤੋਂ ਬਾਅਦ ਇਸ ਪਰਿਵਾਰ ਦੇ ਘਰੇ ਕਿਸੇ ਨਾ ਕਿਸੇ ਚੋਣ ਦੇ ਵਿੱਚ ਕੋਈ ਨਾ ਕੋਈ ਨੁਮਾਇੰਦਾ ਘਰ ਦੀ ਰਿਹਾ। ਸਿਆਸਤ ਦੀ ਹਾਂਡੀ ਹੈ ਜੀ। ਜਦੋਂ 2014 ਦੇ ਇਲੈਕਸ਼ਨ ਆਏ, ਪੰਜਾਬ ਉਦੋਂ ਲੈ ਰਿਹਾ ਸੀ ਉਸਲ ਵੱਟੇ। ਪੰਜਾਬ ਦੇ ਵਿੱਚ ਕਰਵਟ ਬਦਲੀ। ਡਾਕਟਰ ਧਰਮਵੀਰ ਗਾਂਧੀ ਜਿਹੜੇ ਕੌਂਸਟੀਚੁਐਂਸੀ ਦੇ ਵਿੱਚੋਂ ਖੜੇ ਹੋਏ, ਉਹਨਾਂ ਨੇ 2 ਲੱਖ ਵੋਟ ਨਾਲ ਹਰਾਤਾ ਪ੍ਰਨੀਤ ਕੌਰ ਨੂੰ। ਅੱਛਾ। ਮਹਾਰਾਜਿਆਂ ਦੇ ਘਰੇ ਉਹਨੇ ਸਨਾਟੇ ਛਨਾਤੇ ਉਸ ਬੰਦੇ ਨੇ। ਵਾਹ। ਹਾਂਜੀ, ਢੋਲ ਵੱਜ ਰਹੇ ਸੀ, ਤਿਆਰੀਆਂ ਸੀ, ਮਿਠਾਈਆਂ ਬਣੀਆਂ, ਜਿਵੇਂ ਮਹਿਲਾਂ ਦੇ ਵਿੱਚ ਹੁੰਦਾ, ਤੁਹਾਨੂੰ ਪਤਾ ਹੀ ਹੈ ਨਾ। ਜਦੋਂ ਗਿਣਤੀ ਹੋਈ, ਲੋਕਾਂ ਦੇ ਮੂੰਹਾਂ ਤੋਂ ਮੱਖੀ ਨਾ ਉੱਡੇ, ਜਦੋਂ ਜਿਹੜੇ ਮਹਿਲਾਂ 'ਚ ਬੈਠੇ ਸੀ, ਕਿਉਂਕਿ ਮਸ਼ੀਨਰੀ ਹੁੰਦੀ ਹੈ ਨਾ। ਡਾਕਟਰ ਧਰਮਵੀਰ ਗਾਂਧੀ ਜਿੱਤ ਗਏ। ਕਿਉਂ ਜਿੱਤੇ? ਹੁਣ ਮੈਂ ਤੁਹਾਨੂੰ ਦੱਸਦਾ ਕਿਉਂ ਜਿੱਤੇ। ਡਾਕਟਰ ਧਰਮਵੀਰ ਗਾਂਧੀ ਹੁੰਦੇ ਸੀ ਇੱਕ ਮੋਗੇ ਤੇ ਬਰਨਾਲੇ ਦੇ ਵਿਚਾਲੇ ਪਿੰਡ ਹੈ ਬਿਲਾਸਪੁਰਾ। ਅੱਛਾ ਜੀ। ਇਹਨਾਂ ਪਿੰਡਾਂ 'ਚ ਉਹਨਾਂ ਦੀ ਹੁੰਦੀ ਸੀ ਡਿਊਟੀ। ਪੁਲਿਸ ਨੇ ਜਦੋਂ ਗਿਆ, ਕਿਸ ਮਹਿਕਮੇ 'ਚ ਸੀ ਉਹ? ਡਾਇਰੈਕਟਰ। ਅੱਛਾ। ਹਾਂਜੀ, ਲੋਕਾਂ ਦੀ ਸੇਵਾ ਕਰਦੇ, ਅੱਜ ਵੀ ਮਰੀਜ਼ਾਂ ਨੂੰ ਦੇਖਦੇ ਆ। ਠੀਕ ਹੈ। ਮੈਂਬਰ ਪਾਰਲੀਮੈਂਟ ਬਣ ਕੇ, ਹਾਲਾਂਕਿ ਉਹਨਾਂ ਦੀ ਸਿਹਤ ਕਈ ਵਾਰੀ ਨਾਸਾਜ਼ ਹੋ ਜਾਂਦੀ ਹੈ, ਔਰ ਅੱਜ ਵੀ ਮਰੀਜ਼ਾਂ ਨੂੰ ਦੇਖਦੇ। ਤੁਸੀਂ ਸੋਚ ਸਕਦੇ ਆ ਕਿ ਇੱਕ ਮੈਂਬਰ ਪਾਰਲੀਮੈਂਟ ਮਰੀਜ਼ਾਂ ਦਾ ਇਲਾਜ ਕਰ ਰਿਹਾ, ਔਰ ਉਹ ਲੋਕ ਸਭਾ ਵੀ ਜਾ ਰਿਹਾ, ਔਰ ਉਹ ਉਹਨਾਂ ਦੇ ਬਾਰੇ ਸੁਣਿਆ, ਮੈਂ ਅੱਖੀ ਨਹੀਂ ਦੇਖਿਆ, ਮੈਂ ਝੂਠ ਨਹੀਂ ਮਾਰਦਾ, ਕਿ ਉਹ ਪਰਚੀ ਵੀ ਨਹੀਂ ਪੁੱਛਦੇ। ਕਈ ਵਾਰੀ ਗਰੀਬ ਜੇ ਆ ਜੇ ਕਿ ਤੂੰ ਪਰਚੀ ਕਟਵਾ ਲਈ। ਉਹਨਾਂ ਦੀ ਫੀਸ ਕੁਝ 100 ਹੈ, 200 300 ਉਹਨਾਂ ਦੀ ਫੀਸ ਹੈ ਜੇ ਕੋਈ ਵਿਜ਼ਿਟ ਕਰਦਾ ਉਹਨਾਂ ਨੂੰ। ਤੇ ਜੇ ਕੋਈ ਗਰੀਬ ਗੁਰਬਾ ਉਹਨਾਂ ਦੇ ਕੋਲੇ ਜਾਂਦਾ, ਉਹ ਫੀਸ ਨਹੀਂ ਪੁੱਛਦੇ, ਪਰਚੀ ਨਹੀਂ ਪੁੱਛਦੇ। ਉਹ ਆਪਦੇ ਕੋਲੋਂ ਜੇਬ ਚੋਂ ਕੱਢਦੇ ਨੇ ਚਿੱਟ, ਜਿਹੜੀ ਆਪਣੀ ਹੁੰਦੀ ਆ, ਉਹਦੇ ਤੇ ਦਵਾਈ ਲਿਖ ਦਿੰਦੇ। ਹਾਂਜੀ। ਅੱਛਾ, ਖਾੜਕੂਵਾਦ ਤੋਂ ਬਾਅਦ ਪੰਜਾਬ ਜਦੋਂ ਮਤਲਬ ਉੱਭਰਦਾ, ਉਸ ਤੋਂ ਬਾਅਦ ਇੱਕ ਦਲਿਤ ਭਾਈਚਾਰੇ ਦੀ ਕੁੜੀ ਨੂੰ ਪੁਲਿਸ ਲੈ ਜਾਂਦੀ ਚੱਕ ਕੇ ਥਾਣੇ ਦੇ ਵਿੱਚ। ਅੱਛਾ। ਉਹਦੇ ਨਾਲ ਕੁਕਰਮ ਹੋ ਜਾਂਦਾ। ਹਾਂਜੀ, ਸ਼ਾਇਦ ਉਹ ਨਾਬਾਲਗ ਸੀ ਬੱਚੀ। ਤੇ ਉਹ ਜਦੋਂ ਬੱਚੀ, ਉਹਦਾ ਪਿਤਾ ਡਾਕਟਰ ਗਾਂਧੀ ਦੇ ਸੰਪਰਕ ਦੇ ਵਿੱਚ ਆਉਂਦਾ। ਉਹ ਡਾਕਟਰ ਗਾਂਧੀ ਉਦੋਂ ਸਰਕਾਰੀ ਡਿਊਟੀ ਤੇ ਹੁੰਦੇ ਸੀ। ਡਾਕਟਰ ਗਾਂਧੀ ਦੇ ਕੋਲੇ ਜਦੋਂ ਉਹਦੇ ਪਿਤਾ ਜੀ ਆਉਂਦੇ ਆ ਉਸ ਬੱਚੀ ਦੇ, ਤਾਂ ਉਹ ਕਹਿੰਦੇ ਵੀ ਮੈਂ ਇਹ ਜ਼ਬਰ ਨਹੀਂ, ਮੈਂ ਨਹੀਂ ਸਹਾਰ ਸਕਦਾ। ਉਹਨਾਂ ਨੇ ਲੋਕਾਂ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਅਨਾਉਂਸਮੈਂਟ ਕੀਤੀ, ਲੋਕਾਂ ਨੂੰ ਦੱਸਿਆ ਕਿ ਭਾਈ ਆਹ ਘਟਨਾ ਵਾਪਰ ਗਈ ਹੈ, ਆਪਾਂ ਇਕੱਠੇ ਹੋਈਏ। ਚਲੋ, ਉਹਨਾਂ ਦਾ ਸਤਿਕਾਰ ਵੀ ਸੀਗਾ, ਲੋਕ ਉਹਨਾਂ ਦੇ 10-20 ਪਿੰਡ ਉਹਨਾਂ ਦੇ ਬੋਲ ਤੇ ਇਕੱਠੇ ਹੋ ਗਏ, ਤੁਰ ਪਏ। ਉਹਨਾਂ ਨੇ ਪ੍ਰੋਟੈਸਟ ਕਰਤਾ। ਠੀਕ ਹੈ। ਥਾਣੇ ਦੇ ਮੂਹਰੇ ਜਾ ਕੇ ਧਰਨਾ ਲਾਤਾ। ਬਾਅਦ ਦੇ ਵਿੱਚ ਕਾਰਵਾਈ ਹੋਈ। ਲੋਕਾਂ ਨੇ ਜਦੋਂ ਉਦੋਂ ਦਲਿਤ ਜਥੇਬੰਦੀਆਂ ਸੀਗੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਲੋਕਾਂ ਨੇ ਡਾਕਟਰ ਗਾਂਧੀ ਨੂੰ ਮਸੀਹਾ ਮੰਨਿਆ ਕਿ ਯਾਰ ਜੇ ਕੋਈ ਅਨਿਆਂ ਵਿਰੁੱਧ, ਜੇ ਕੋਈ ਖਾਕੀ ਦੇ ਵਿਰੁੱਧ ਖੜ ਸਕਦਾ ਤੇ ਇਹ ਬੰਦਾ ਹੈ। ਪੁਲਿਸ ਵਾਲਿਆਂ ਨੇ ਕੀ ਕੀਤਾ ਬਾਅਦ ਦੇ ਵਿੱਚ, ਡਾਕਟਰ ਨੂੰ ਕਾਲਾਂ ਕਰਾਈਆਂ, ਡਾਕਟਰ ਨੂੰ ਕਿਹਾ ਕਿ ਤੂੰ ਸਰਕਾਰੀ ਮੁਲਾਜ਼ਮ ਹੈ, ਤੂੰ ਕੀ ਲੈਣਾ, ਕਿਸੇ ਨਾਲ ਕੁਛ ਹੋ ਜਾਵੇ। ਉਹ ਕਹਿੰਦਾ ਹੈ ਤਾਂ ਮੈਂ ਬੰਦਾ, ਹੈ ਤਾਂ ਮੈਂ ਮਨੁੱਖ, ਰਹਿਣਾ ਤਾਂ ਮੈਂ ਸਮਾਜ ਦੇ ਵਿੱਚ ਹੀ ਹਾਂ। ਜੇ ਤੁਸੀਂ ਸਰਕਾਰੀ ਮੁਲਾਜ਼ਮ ਲੱਗਦਾ ਤੇ ਜਾਓ ਰੱਖ ਲਓ ਮੇਰੀ ਨੌਕਰੀ, ਮੈਂ ਨਹੀਂ ਕਰਦਾ। ਸੋ ਇਸ ਕਰਕੇ ਉਹਨਾਂ ਦਾ ਕਿਰਦਾਰ ਕਰਕੇ, ਬਿਲਕੁਲ ਠੀਕ ਹੈ, ਉਹਨਾਂ ਦਾ ਸਮਾਜ ਦੇ ਵਿੱਚ ਚੰਗਾ ਰੁਤਬਾ ਸੀ। ਹੁਣ ਡਾਕਟਰ ਗਾਂਧੀ ਦੇ ਨਾਲ ਇੱਕ ਕੰਟਰਾਡਿਕਸ਼ਨ ਵੀ ਹੈ। ਡਾਕਟਰ ਗਾਂਧੀ ਦੇ ਨਾਲ ਕੰਟਰਾਡਿਕਸ਼ਨ ਇਸ ਕਰਕੇ ਹੈ ਕਿ ਉਹ ਕਈ ਵਾਰੀ ਕੁਝ ਸਿੱਖ ਇਸ਼ੂਜ਼ ਦੇ ਉੱਤੇ, ਸਾਰਿਆਂ ਤੇ ਨਹੀਂ, ਬੜੇ ਮੁਖਰ ਬੋਲਦੇ ਨੇ, ਬੜੇ ਵਿਵਾਕ ਬੋਲਦੇ ਨੇ, ਤੇ ਉਹਨਾਂ ਤੋਂ ਗਿਲਾ ਇਹ ਰਹਿੰਦਾ ਹੈ ਕਿ ਇਹ ਬੰਦੇ ਕਈ ਵਾਰੀ ਇਹਨਾਂ ਦੇ ਜਿਹੜੇ ਬੋਲ ਨੇ ਉਹ ਸਿੱਖ ਸੰਘਰਸ਼ ਨੂੰ ਕਈ ਵਾਰੀ ਢਾਹ ਲਾ ਜਾਂਦੇ। ਉਹਦਾ ਕਾਰਨ ਇਹ ਵੀ ਹੈ, ਪਰ ਫਿਰ ਵੀ ਪੰਜਾਬ ਦੀ ਖੂਬਸੂਰਤੀ ਇਹ ਹੈ ਕਿ ਇੱਕ ਡਿਫਰੈਂਟ ਵਿਚਾਰਾਂ ਵਾਲਾ ਬੰਦਾ ਉਹ ਜਿਤਾ ਕੇ ਭੇਜਿਆ। ਅੱਜ ਕੱਲ ਉਹ ਫੇਰ ਪਟਿਆਲੇ ਤੋਂ ਨੇ, ਪਰ ਇਸ ਵਾਰ ਕਾਂਗਰਸ ਦੀ ਟਿਕਟ ਤੇ ਨੇ। ਅੱਛਾ। ਜਿਹੜੀ ਟਿਕਟ ਤੇ ਕਦੇ ਪ੍ਰਨੀਤ ਕੌਰ ਲੜਦੇ ਹੁੰਦੇ ਸੀ, ਉਹਨਾਂ ਦੀ ਕੰਪੇਨ ਬਾਰੇ ਵੀ ਸੁਣਨ ਦੇ ਵਿੱਚ ਇਹ ਆ ਰਿਹਾ ਸੋਸ਼ਲ ਮੀਡੀਆ ਤੇ ਜਿਹੜੀਆਂ ਚਰਚਾਵਾਂ ਨੇ ਕਿ ਡਾਕਟਰ ਗਾਂਧੀ ਦੀ ਕੰਪੇਨ ਨੂੰ ਵੀ ਚੰਗਾ ਹੁੰਗਾਰਾ ਜਿਹੜਾ ਉਹ ਮਿਲ ਰਿਹਾ। ਠੀਕ ਹੈ। ਹਾਂਜੀ, ਉਹਦੀ ਬੈਕਗਰਾਉਂਡ ਕੀ ਹੈ ਉਹਨਾਂ ਦੇ ਹੰਗਾਰੇ ਦੀ, ਉਹ ਹੁਣ 3 ਸੀਟਾਂ ਫਤਿਹਗੜ੍ਹ ਸਾਹਿਬ, ਫਰੀਦਕੋਟ ਤੇ ਪਟਿਆਲਾ, ਇਹਨਾਂ ਸੀਟਾਂ ਤੇ ਜਿਹੜੇ ਉਮੀਦਵਾਰ ਚਰਚਾ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ, ਜਾਂ ਜਿਨ੍ਹਾਂ ਦੀ ਕੰਪੇਨ ਲੋਕ ਆਪ ਮੁਹਾਰੇ ਕਰ ਰਹੇ ਨੇ, ਉਹਨਾਂ ਸੀਟਾਂ ਦੇ ਬਾਰੇ ਆਪਾਂ ਦੱਸਣਾ, ਆਪਣਾ ਇਹ ਸੀ ਬੈਕਗਰਾਉਂਡ ਦੱਸਣੀ ਲਾਜ਼ਮੀ ਸੀ ਕਿ ਉਹਦਾ ਕਾਰਨ ਕੀ ਹੈ। ਬਿਲਕੁਲ ਠੀਕ ਹੈ। ਡਾਕਟਰ ਧਰਮਵੀਰ ਗਾਂਧੀ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ,
ਕੇਜਰੀਵਾਲ ਦਾ ਜੋ ਸਿਆਸਤ ਕਰਨ ਦਾ ਅੰਦਾਜ਼ ਹੈ ਹੂੰ ਹੂੰ ਇਹਨਾਂ ਨੂੰ ਗਵਾਰਾ ਨਹੀਂ ਲੱਗਿਆ, ਹੂੰ ਹੂੰ ਇਹ ਤੋਂ ਅਲੱਗ ਹੋ ਗਏ। ਠੀਕ ਹੈ। ਪਰ ਇਹਨਾਂ ਨੇ ਆਪਣੀ ਸਿਆਸਤ ਦੇ ਵਿੱਚ ਸੰਘੀ ਢਾਂਚਾ ਜਿਹੜਾ ਫੈਡਰਲਿਜ਼ਮ ਹੈ ਹੂੰ ਉਹਦੀ ਗੱਲ ਨਹੀਂ ਛੱਡੀ, ਹੂੰ ਤੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਵੀ ਉਹ ਵਕਾਲਤ ਕਰਦੇ ਆ। ਇਹ ਡਾਕਟਰ ਸਾਹਿਬ ਹਾਂਜੀ ਡਾਕਟਰ ਵਾਹ, ਸਾਹਿਬ ਉਹ ਕਹਿੰਦੇ ਚੰਗੇ ਕਿ ਵੀ ਇਹ ਤੇ ਹਾਂ ਫਿਰ ਦੋਹਰੇ ਤੇਰੀਆਂ ਹਾਂਜੀ ਹਾਂਜੀ ਰੂਪ ਮਤਲਬ ਨੇ ਕਈ ਜਿਹੜੇ। ਕੰਟਰਾਡਿਕਸ਼ਨਸ ਵੀ ਨੇ। ਹਾਂ 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 ਉਹ ਖੁੱਲੇ ਤੌਰ ਤੇ ਹੁਣ ਉਹਨਾਂ ਨੇ ਲੰਘੇ ਦਿਨੀ ਇੱਕ ਬਿਆਨ ਦੇਤਾ, ਉਹ ਕਹਿੰਦੇ ਜੀ ਜੇ ਤੁਸੀਂ ਸਿੰਥੈਟਿਕ ਡਰੱਗ, ਕਿਉਂਕਿ ਬਹੁਤ ਆ ਪੰਜਾਬ ਦੇ ਵਿੱਚ ਹੂੰ ਸਿੰਥੈਟਿਕ ਡਰੱਗ ਦੇ ਜੇਕਰ ਲੋਕਾਂ ਦਾ ਖਹਿੜਾ ਛਡਾਉਣਾ, ਤੇ ਕਹਿੰਦੇ ਤੁਸੀਂ ਫੀਮ ਦੀ ਖੇਤੀ ਦੀ ਇਜਾਜ਼ਤ ਦਿਓ ਹੂੰ ਔਰ ਇਹ ਵੰਡ ਕੇ ਦਿਓ ਵੀ ਕੁਛ ਕੁ ਮਰਲੇ ਹੂੰ ਹਰ ਕਿਸਾਨ ਨੂੰ, ਹੂੰ ਕੁਛ ਕੁ ਮਰਲੇ ਕਨਾਲਾਂ ਨਹੀਂ ਹੋਣੀਆਂ ਚਾਹੀਦੀਆਂ, ਹੂੰ ਵੀ ਇਹਦੇ ਨਾਲ ਪੰਜਾਬ ਸਿਰੋਂ ਕਰਜ਼ਾ ਵੀ ਲੈ ਜਾਊਗਾ ਹੂੰ ਤੇ ਲੋਕ ਪੋਸਤ ਖਾਣ ਲੱਗ ਪੈਣਗੇ ਤੇ ਖਹਿੜਾ ਛੁੱਟ ਜਾਊਗਾ। ਹੂੰ ਹੁਣ ਜਿਹੜੇ ਦੂਜੇ ਲੋਕ ਨੇ ਉਹ ਕਹਿੰਦੇ ਯਾਰ ਨਸ਼ੇ ਦੇ ਬਦਲੇ ਚ ਨਸ਼ਾ, ਇਹ ਕਿਹੜਾ ਬਦਲੋ ਇਹ ਤੇ ਗੱਲ ਏਦਾਂ ਹੀ, ਇਹ ਤਾਂ ਹਨਾ। ਕੋਈ ਸੋ ਇਲਾਜ ਇਸ ਨਹੀਂ ਹਾਂਜੀ ਇਸ ਬਿਆਨ ਦੀ ਉਹਨਾਂ ਨਾ ਦੀ ਹੱਲ ਆਲੋਚਨਾ ਹੈ। ਵੀ ਹੋਈ। ਹਾਂ ਖੈਰ ਆਪਾਂ ਹੁਣ ਸਰੋਤਿਆਂ ਦੇ ਵੀ ਸਿੱਟੀਏ ਕੁਝ ਗੱਲਾਂ, ਵੀ ਤੁਸੀਂ ਵੀ ਸਾਨੂੰ ਦੱਸੋ ਵੀ ਕੀ ਕਾਰਨ ਨੇ, ਕਿਹੜੀ ਸੀਟ ਤੋਂ ਤੁਹਾਨੂੰ ਲੱਗਦਾ ਕਿ ਕਿਹੜਾ ਬੰਦਾ ਅੱਗੇ ਜਾ ਰਿਹਾ, ਕਿਹੜਾ ਬੰਦਾ ਪਿੱਛੇ ਜਾ ਰਿਹਾ, ਬਦਲੇ ਕੁਛ ਨਾ ਬਦਲੇ, ਆਪਣਾ ਮਤਲਬ ਹੈ ਗੱਲ ਕਰਨਾ, ਆਪਾਂ ਘੰਟੀ ਵਜਾਈ ਜਾਣੀ ਹੈ, ਆਪਾਂ ਤੁਹਾਨੂੰ ਜਗਾਈ ਜਾਣਾ, ਆਪਾਂ ਤੁਹਾਨੂੰ ਜਗਾਈ ਜਾਣਾ। ਜੀ ਸੋ ਵਿਸਲ ਬਲੋਰਿੰਗ ਕਰਨੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹਰ ਮਾੜੇ ਕੰਮ ਦੇ ਉੱਤੇ, ਇਸ ਕਰਕੇ ਆਪਾਂ ਚਰਚਾ ਕਰ ਰਹੇ ਹਾਂ। ਤੇ ਬਾਕੀ ਹੋਰ ਜਿਹੜੀਆਂ ਸੀਟਾਂ ਨੇ, ਜੇਕਰ ਆਪਾਂ ਫਿਰੋਜ਼ਪੁਰ ਦੀ ਗੱਲ ਕਰੀਏ, ਜੀ ਫਿਰੋਜ਼ਪੁਰ ਦੇ ਵਿੱਚ ਇਸ ਵਾਰੀ ਸ਼ੇਰ ਸਿੰਘ ਘੁਬਾਇਆ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਨੇ। ਹੂੰ ਹੁਣ ਮੈਂ ਤੁਹਾਨੂੰ ਫਿਰੋਜ਼ਪੁਰ ਦਾ ਇਤਿਹਾਸ ਦੱਸਦਾ ਥੋੜਾ ਜਿਹਾ ਕੀ ਆ। ਜਗਮੀਤ ਸਿੰਘ ਬਰਾੜ ਕਿਸੇ ਸਮੇਂ 1999 ਦੇ ਇਲੈਕਸ਼ਨ 'ਚ ਸੁਖਬੀਰ ਬਾਦਲ ਨੂੰ ਹਰਾ ਦਿੰਦੇ। ਅੱਛਾ ਸੁਖਬੀਰ ਬਾਦਲ ਦਾ ਪਿਤਾ ਉਦੋਂ ਮੁੱਖ ਮੰਤਰੀ ਸੀ ਠੀਕ ਹੈ ਪ੍ਰਕਾਸ਼ ਸਿੰਘ ਬਾਦਲ, ਹੂੰ ਤੇ ਸੁਖਬੀਰ ਸਿੰਘ ਬਾਦਲ ਦੀ ਜਦੋਂ ਹਾਰ ਹੁੰਦੀ ਹੈ, ਹੂੰ ਬਹੁਤ ਵੱਡੀ ਨਮੋਸ਼ੀ ਅਕਾਲੀ ਦਲ ਦੇ ਲਈ ਹੁੰਦੀ। ਹੂੰ ਲੋਕ ਚਰਚਾ ਕਰਨ ਲੱਗ ਪੈਂਦੇ, ਕਹਿੰਦੇ ਯਾਰ ਇਹ ਕੌਣ ਆ ਮੁੰਡਾ ਹੂੰ ਜਗਮੀਤ ਬਰਾੜ। ਹੂੰ ਜਗਮੀਤ ਬਰਾੜ ਵੀ ਇੱਕ ਆਮ ਘਰ ਚੋਂ ਉੱਠਿਆ ਸੀ, ਕਾਂਗਰਸੀ ਸੀਗਾ। ਹਾਂ ਹਾਂ ਉਹ ਬੰਦੇ ਦੀ ਜਿਹੜੀ ਭਾਸ਼ਣ ਸ਼ੈਲੀ ਸੀ ਉਹ ਏਡੀ ਵੱਡੀ ਸੀ, ਉਹਨੂੰ ਆਵਾਜ਼ੇ ਪੰਜਾਬ ਕਹਿਣ ਲੱਗ ਪਏ ਲੋਕ। ਅੱਛਾ ਸੀ ਉਹ ਵੀ ਪਹਿਲਾਂ ਖਾਲਿਸਤਾਨ ਦਾ ਹਮੈਤੀ, ਹੂੰ ਉਹਦੀ ਬਾਂਹ ਤੇ ਖੁਣਿਆ ਹੋਇਆ ਸੀ ਹੂੰ ਖਾਲਿਸਤਾਨ ਸ਼ਾਇਦ ਜਿੰਦਾਬਾਦ, ਸ਼ਾਇਦ ਹੂੰ। ਕੁਛ ਏਦਾਂ। ਬਾਅਦ ਦੇ ਵਿੱਚ ਚਲੋ ਉਹਦਾ ਥਾਟ ਪ੍ਰੋਸੈਸ ਬਦਲਿਆ, ਉਹ ਹੂੰ। ਵਿਦਿਆਰਥੀ ਪੋਲਿਟਿਕਸ ਚੋਂ ਆਇਆ ਸੀ ਬੰਦਾ, ਅੱਛਾ ਉਹਨੇ ਸੀਐਮ ਦੇ ਪੁੱਤ ਨੂੰ ਹਰਾਤਾ। ਅੱਛਾ ਹਾਂਜੀ ਬਾਅਦ ਦੇ ਵਿੱਚ ਉਹ ਬੰਦੇ ਦਾ ਪੋਲਿਟਿਕਸ ਨੂੰ ਕਰਨ ਦਾ ਤਰੀਕਾਕਾਰ ਜਿਹੜਾ ਸੀਗਾ ਉਹ ਕੁਛ ਐਸਾ ਵਿਗੜਿਆ, ਕੁਛ ਐਸਾ ਸਾਡੇ, ਕਿਉਂਕਿ ਇਲਾਕਿਆਂ ਦੇ ਵਿੱਚੋਂ ਅਸੀਂ ਉਹਨੂੰ ਪਰਸਨਲੀ ਵੀ ਜਾਣਦੇ ਹਾਂ। ਹੂੰ ਬੁਲਾਰਾ ਉਹਦੇ ਨਾਲ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੀ ਕੋਈ ਹੈ ਨਹੀਂ। ਅੱਛਾ ਵੀਰ ਦਵਿੰਦਰ, ਹੂੰ ਜਗਮੀਤ ਬਰਾੜ, ਸੁਖਪਾਲ ਖਹਿਰਾ, ਹੂੰ ਭਗਵੰਤ ਮਾਨ ਤੇ ਨਵਜੋਤ ਸਿੱਧੂ, ਹੂੰ ਇਹ 5 ਐਸੇ ਬੁਲਾਰੇ ਮੰਨੇ ਗਏ ਆ ਪੰਜਾਬ ਦੀ ਸਿਆਸਤ ਦੇ ਵਿੱਚ ਜਿਨ੍ਹਾਂ ਨੂੰ ਨੌਲੇਜ ਬੜੀ ਹੈ, ਹੂੰ ਜਿਨ੍ਹਾਂ ਦੀ ਗੱਲ ਵਿਰੋਧੀ ਵੀ ਸੁਣਦੇ ਆ, ਹੂੰ ਕੰਨ ਲਾ ਕੇ ਸੁਣਦੇ, ਤੇ ਜਦੋਂ ਇਹ ਬੋਲਦੇ ਆ ਰੈਲੀਆਂ 'ਚ ਤੇ ਲੋਕਾਂ ਦੇ ਸਾਹ ਦੀ ਆਵਾਜ਼ ਨਹੀਂ ਆਉਂਦੀ। ਵਾਹ 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 ਵਾਹ। ਤੇ ਮੈਂ ਚਾਹੁੰਦਾ ਹਾਂ ਸ਼ਰਮਾ ਜੀ ਕਿ ਤੁਸੀਂ ਇਸ ਹਾਂਜੀ ਵੇਲੇ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਜ਼ਰੂਰ ਮੌਕਾ ਦਿਵੋ। ਨੰਬਰ ਹੈ ਜੀ 408 272 5200 4082725200। ਇਹਦੇ ਤੁਸੀਂ ਆ ਕੇ ਪ੍ਰੋਗਰਾਮ 'ਚ ਸਾਂਝ ਬਣਾਉਣੀ ਹੈ ਔਰ ਜਿਹੜੀਆਂ ਚੋਣਾਂ ਬਿਲਕੁਲ ਹੁਣ ਕਹਿ ਲਓ ਕਿ ਸਿਰ ਤੇ ਨੇ ਔਰ 4 ਜੂਨ ਨੂੰ ਜਿਹੜਾ ਹੈ ਬਹੁਤ ਸਾਰੀਆਂ ਹਕੀਕਤਾਂ ਜਿਹੜੀਆਂ ਉਹ ਪਰਦੇ ਤੋਂ ਬਾਹਰ ਆਉਣੀਆਂ ਨੇ, ਉਹਨਾਂ ਤੇ ਚਰਚਾ ਕਰੋ। ਆਪਣੇ ਜਿਹੜੇ ਤੁਹਾਡੇ ਨਜ਼ਰੀਏ ਨੇ, ਖਿਆਲ ਹੈ, ਵਿਚਾਰ ਨੇ, ਉਹ ਸਾਡੇ ਨਾਲ ਸਾਂਝੇ ਕਰੋ ਜੀ। ਅਮਲੀ ਸਾਹਿਬ ਆਪਣੇ ਨਾਲ ਜੁੜੇ ਨੇ ਪ੍ਰਗਟ ਬਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਗਟ ਬਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਜਿਹੜਾ ਤੁਸੀਂ ਪੰਜਾਬ ਦੀ ਯਾਦ ਤਾਜ਼ਾ ਕਰਾ ਰਹੇ ਜੇ। ਜੀ 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 ਕੀ ਕਹਿਣਾ ਚਾਹੋਗੇ ਇਲੈਕਸ਼ਨਾਂ ਦੇ ਬਾਰੇ? ਇਲੈਕਸ਼ਨਾਂ ਤੁਸੀਂ ਤੇ ਬਹੁਤ ਵਿਦਵਾਨ ਬੰਦੇ, ਸਾਰਾ ਕੁਝ ਦੱਸ ਦਿੱਤਾ ਜੀ। ਨਹੀਂ ਜੀ ਨਹੀਂ, ਤੁਸੀਂ ਵੀ ਦੱਸੋ ਕੁਛ। 2 ਗੱਲਾਂ ਹੁੰਦੀਆਂ, ਜਾਂ ਤੇ ਤੁਸੀਂ ਸਟੈਂਡ ਲੈ ਲਓ ਹਾਂਜੀ ਹਾਂਜੀ ਤੇ ਜਾਂ ਜੇ ਸਟੈਂਡ ਲੈਣਾ ਤੇ ਉੱਥੇ ਖਲੋਤੇ ਰਹੋਗੇ ਜਿੱਥੇ ਸਟੈਂਡ ਲਿਆ, ਹੂੰ ਤੇ ਜੇ ਤੁਸੀਂ ਸਟੈਂਡ ਨਹੀਂ ਲੈਣਾ, ਹੂੰ ਗਾਂਧੀ ਸਾਹਿਬ ਦੀ ਗੱਲ ਕੀਤੀ ਤੁਸੀਂ ਵੀ ਪਹਿਲਾਂ ਇਹ ਜਦੋਂ MBBS ਕਰਦੇ ਸੀ ਸ੍ਰੀ ਅੰਮ੍ਰਿਤਸਰ, ਹਾਂਜੀ ਹਾਂਜੀ ਤੇ ਜੇਲ੍ਹ ਯਾਤਰਾ ਵੀ ਕਰ ਆਏ, ਉਦੋਂ ਕਾਮਰੇਡ ਖਿਲਾਉਂਦੇ ਸੀ ਪੰਜਾਬ ਸਟੂਡੈਂਟ ਯੂਨੀਅਨ ਦੇ ਸ਼ਾਇਦ। ਫਿਰ ਨੌਕਰੀ 'ਚ ਆ ਗਏ, ਹਾਂਜੀ ਫਿਰ ਨੌਕਰੀ ਛੱਡ ਕੇ ਜਗਮੋਹਨ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ ਭਣੇਵਾਂ, ਸਰਦਾਰ ਭਗਤ ਸਿੰਘ ਦਾ, ਉਹਨਾਂ ਦੇ ਵਿਚਾਰਾਂ 'ਚ ਰਲ ਗਏ। ਫਿਰ ਉਹਨਾਂ ਨਾਲ ਵੀ ਬਹੁਤਾ ਚਿਰ ਨਾ ਚੱਲ ਸਕੇ, ਫਿਰ ਨੌਕਰੀ 'ਚ ਆ ਗਏ। ਫਿਰ ਨੌਕਰੀ 'ਚ ਜਿਹੜਾ ਵੀ ਸਰਕਾਰੀ ਡਾਕਟਰ ਹੁੰਦਾ ਉਹਨੂੰ ਪਰਚੀ ਤੇ ਹੀ ਦਵਾਈ ਲੈ ਕੇ ਦੇਣੀ ਪੈਂਦੀ ਆ, ਬਹੁਤੀ ਤੇ ਹੁੰਦੀ ਨਹੀਂ ਕਈ ਵਾਰ। ਹਾਂਜੀ ਹਾਂਜੀ
ਚਲੋ ਵਧੀਆ ਕੰਮ ਡਾਕਟਰੀ ਦਾ ਕੀਤਾ ਜੀ, ਇਸ ਤਰ੍ਹਾਂ ਦਾ ਲੋਕਾਂ ਦਾ ਤਾਲਮਾ ਨੇੜੇ ਹੁੰਦਾ। ਫਿਰ ਇਹ ਰਿਜ਼ਾਈਨ ਕਰਕੇ ਬਿਜ਼ਨਸ 'ਚ ਆ ਗਏ, ਪੂਰੀ ਨੌਕਰੀ ਨਹੀਂ ਕੀਤੀ, ਆਪਣਾ ਹਸਪੀਟਲ ਖੋਲ ਲਿਆ ਸ਼ਾਇਦ। ਤੇ ਆਪਣਾ ਹਸਪੀਟਲ ਨੂੰ ਚਲਾਉਣ ਵਾਸਤੇ ਕਈ ਤੰਤਰ ਕਰਨੇ ਪੈਂਦੇ ਆ। ਜੇ ਬਿਜ਼ਨਸ ਦੇ ਪੁਆਇੰਟ ਆਫ ਨਾਲ ਵੀ ਵੇਖੇ ਤੇ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਵੀ ਗਰੀਬਾਂ ਦੀਆਂ 10 ਪਰਚੀਆਂ ਮਿੱਠਾ ਮਿੱਠਾ ਬੋਲ ਕੇ ਉਹਨਾਂ ਨੂੰ ਕਈ ਵਾਰ ਦਵਾਈ ਵੀ ਫਰੀ ਦੇ ਦਿੰਦੇ ਆ, ਕਈ ਵਾਰ ਵੇਖ ਵਾਖ ਵੀ ਦਿੰਦੇ ਆ, ਤੇ ਜਿਹੜੇ ਅਮੀਰ ਆ ਉਹਨਾਂ ਨੂੰ ਉਹਨਾਂ ਟੋਕਾ ਵੱਧ ਮਾਰ ਲੈਂਦੇ ਆ। ਅੱਛਾ, ਠੀਕ ਹੈ। ਮਾਲਵਿੰਦਰ ਮਾਲੀ ਪਟਿਆਲੇ ਤੋਂ ਦੱਸ ਰਿਹਾ ਸੀ ਉਦੋਂ। ਹਾਂਜੀ ਹਾਂਜੀ ਹਾਂਜੀ, ਉਹ ਵੀ ਬੜੇ ਵਿਭਾਗ ਬੰਦੇ ਆ ਵੈਸੇ। ਨਹੀਂ ਵੇਖੋ ਨਾ, ਸੱਚ ਆ, ਜੇ ਤੇ ਫਰੀ ਦਾ ਲੰਗਰ ਲਾ ਲਓ ਤੇ ਮੇਰਾ ਖਿਆਲ ਨਹੀਂ ਉਹ ਚੱਲੇ, ਜਾਂ ਕੋਈ ਡੋਨੇਸ਼ਨ ਆਉਂਦੀ ਹੋਵੇ ਦੂਜਾ ਤੀਜਾ, ਫੇਰ ਵੱਖਰੀ ਗੱਲ ਹੈ। ਨਹੀਂ ਤੇ ਜਿੰਨੇ ਡਾਕਟਰ ਆ ਕੈਂਪ ਹਸਪੀਟਲਾਂ ਵਾਲੇ ਕੈਂਪ ਲਾਉਂਦੇ ਰਹਿੰਦੇ ਫਰੀ ਦੇ, ਐਡਵਰਟਾਈਜ਼ ਕਰਨੇ, ਤੇ ਉਹ ਰੋਜ਼ ਦੇ ਰੋਜ਼ ਕਰ ਲੈਂਦੇ 10 ਮਰੀਜ਼ ਬਾਹਰ ਨਿਕਲ ਕੇ ਵੇਖ ਕੇ ਵੀ ਬਾਕੀ ਇਹਦੀ ਫੀਸ ਲਈ ਜੋ, ਇਹਨਾਂ ਨੂੰ ਮੁਫ਼ਤ ਵੇਖ ਲਈਏ। ਕੋਈ ਦਵਾਈ ਵੀ ਸੈਂਪਲ ਬਥੇਰੇ ਆਏ ਹੁੰਦੇ ਫਰੀ ਦੇ ਜੀ, ਦਵਾਈਆਂ ਦੇਣ ਵਾਲੇ ਕਿੰਨਾ ਸੈਂਪਲ ਸੁੱਟ ਕੇ ਜਾਂਦੇ, ਉਹਨਾਂ ਚੋਂ ਫਰੀ ਦੇ ਦਿੰਦੇ ਆ। ਤੇ ਚਲੋ ਵਧੀਆ ਕੰਮ ਹੈ, ਸੇਵਾ ਦਾ ਭਾਵਨਾ ਚੰਗਾ ਨਾਂ ਉਹਨਾਂ ਦਾ। ਫਿਰ ਇਹਨਾਂ ਆਪ ਪਾਰਟੀ 'ਚ ਇੰਨੇ ਵਿਦਵਾਨ ਹੋ ਗਏ ਤੇ ਬਿਨਾਂ ਸੋਚੇ ਸੱਚੇ ਖੂਹ ਛਾਲ ਮਾਰ ਲਈ। ਹਾਂਜੀ, ਆਮ ਆ ਗਏ 14 'ਚ ਇਲੈਕਸ਼ਨ ਲੜਦੇ ਫਿਰ। ਹਾਂ, ਫਿਰ ਉਧਰ ਨਹੀਂ ਨਿਭੀ, ਵਾਪਸ ਆ ਗਏ, ਚੰਗੇ ਮੁੱਦੇ ਉਠਾਏ, ਚੰਗੀ ਗੱਲਬਾਤ ਕੀਤੀ ਅਸੈਂਬਲੀ, ਉੱਥੇ ਲੋਕ ਸਭਾ 'ਚ ਵੀ ਚੱਕੇ। ਹਾਂਜੀ, ਇਹਨਾਂ ਨੂੰ ਆਗੂ ਵੀ ਲਾਤਾ, ਭਗਵੰਤ ਮਾਨ ਨੂੰ ਲਾਤਾ। ਚਲੋ ਜੀ, ਪਿੰਡਾਂ 'ਚ ਜਿੰਨੀ ਗ੍ਰਾਂਟ ਆਈ ਬੜੇ ਚੰਗੇ ਢੰਗ ਨਾਲ ਲਾਈ, ਚੰਗੀ ਲਹਿਰ ਚਲਾਈ ਵੀ ਪਿੰਡਾਂ ਦੇ ਜਿਹੜੇ ਸ਼ਮਸ਼ਾਨ ਘਾਟ ਆ ਉਹ ਇੱਕ ਕਰੋ, ਪੱਕੇ ਕਰਾਓ, ਵਧੀਆ ਕਰਾਓ, ਤੇ ਇੱਕੇ ਥਾਂ ਜਾਤ ਪਾਤ ਖਤਮ ਹੋਵੇ। ਲੋਕ ਇਹ ਚਾਹੁੰਦੇ ਨਹੀਂ। ਗੁਰੂ ਨਾਨਕ ਦੇਵ ਜੀ ਤੋਂ ਲੱਗ ਕੇ ਅੱਜ ਤੱਕ ਕਿੰਨੇ ਵਿਵਾਦ ਵੱਧਦੇ ਹੀ ਜਾਂਦੇ ਆ, ਰੀਤੀ ਰਿਵਾਜ ਘਟਦਾ ਕੋਈ ਨਹੀਂ ਜੀ। ਫਿਰ ਇਹਨਾਂ ਆਪ ਆਪਣੀ ਪਾਰਟੀ ਕੋਈ ਬਣਾ ਲਈ। ਅੱਛਾ, ਫਿਰ ਉਹ ਵੀ ਥੋੜਾ ਚਿਰ ਬਦਲਣੀ ਪੈ ਗਈ, ਅਲਾਈਅੰਸ ਕਰ ਲਿਆ 2-3 ਨਾਲ। ਹੁਣ ਪਤਾ ਨਹੀਂ ਪੰਜਾਬ ਬਚਾਓਗੇ ਇਹੋ ਜਿਹੀ ਕੋਈ। ਅੱਛਾ ਜੀ। ਉਹਦੇ ਚੋਂ ਉਦੋਂ ਜਦੋਂ ਇਲੈਕਸ਼ਨ ਇਹਨਾਂ ਲੜੀ ਖਹਿਰੇ ਹੋਣਾ ਪਿਛਲੀ ਵਾਰ, ਉਦੋਂ ਇਹਨਾਂ ਦਾ ਇਕੱਠਾ। ਹਾਂਜੀ, ਬਲ ਸਾਹਿਬ ਥੋੜਾ ਜਿਹਾ ਖਿੱਚੀ ਆਓ ਕੰਮ। ਨਵਾਂ ਪੰਜਾਬ ਕੇ ਕਿਹੜਾ ਹੈਗਾ, ਤੇ ਉਹਦੇ ਤੋਂ ਹਾਂਜੀ ਇੱਧਰ ਬਿਨਾਂ ਸੋਚਿਆ ਜਿਹਦੀ ਵਿਰੋਧਤਾ ਕਰਦੇ ਰਹੇ ਵਿਚਾਰ, ਪਤਾ ਨਹੀਂ ਕਿੱਥੇ ਆਣ ਕੇ ਬਦਲ ਗਏ। ਤੇ ਹੁਣ ਕਾਂਗਰਸ ਚ ਜੇ ਇੰਨੇ ਚੰਗੇ ਹੁੰਦੇ ਤੇ ਨਾ ਯਾਦ ਇਲੈਕਸ਼ਨ ਲੜੀ ਸੀ, ਤੇ ਲੋਕਾਂ ਨੇ ਇਹਨਾਂ ਨੂੰ ਯਾਦ ਹੀ ਲੜਾ ਦੇਣਾ ਸੀ। ਪਿਛਲੀ ਵਾਰ ਜਿਤਾ ਦੇਣਾ ਸੀਗਾ, ਹਾਰ ਗਏ ਸੀ ਪਿਛਲੀ ਵਾਰੀ। ਹੁਣ ਉਸ ਪਾਰਟੀ ਦਾ ਲਿਆ ਆਸਰਾ ਜਿਹੜੇ ਸਾਰੇ ਵਿਰੋਧੀ ਨੇ, ਖਾਸ ਕਰਕੇ ਸਿੱਖੀਜ਼ਮ, ਕਿਉਂਕਿ ਉਹਨਾਂ ਤੁਸੀਂ ਦੱਸਦੇ ਰਹਿੰਦੇ ਵੀ ਉਹਨਾਂ ਸਾਰੇ ਮੀਡੀਆ ਵੀ ਅਕਾਲ ਤਖ਼ਤ ਢਵਾਇਆ, ਕਿੰਨਾ ਬਰਬਾਦੀ ਕਰਾਈ ਦਿੱਲੀ 'ਚ ਕਰਾਈ, ਤੇ ਉਹਦੇ ਖੂਨੀ ਪੰਜੇ ਚੋਂ ਕੋਈ ਕੀ ਲੱਭ ਲੂਗਾ ਜੀ। ਜੀ ਬਿਲਕੁਲ ਸਹੀ। ਜਗਮੀਤ ਬਰਾੜ ਦਾ ਉਹ ਵੀ ਸੱਚ ਬੋਲਣ ਵਾਲੀ ਗੱਲ ਆ, ਉਹ ਜਿਹੜਾ ਤੁਸੀਂ ਦੱਸਿਆ ਉਹਦੇ ਐਡਾ ਵੀ ਨਹੀਂ ਸਧਾਰਨ ਕਰਨ ਚੋਂ ਲਾ ਕੀਤਾ, ਸਟੂਡੈਂਟ ਫੈਡਰੇਸ਼ਨ ਉਹਦੇ ਪਿਤਾ ਜੀ ਵੀ। ਹਾਂਜੀ, ਤੇ ਉਹ ਜਿਹੜਾ MLA MP ਬਣਦਾ ਉਹ ਪਹਿਲਾਂ ਉਹ ਕੋਈ ਆਮ ਸਧਾਰਨ ਦਾ ਸੀ, ਚਲੋ ਫਿਰ ਵੀ ਬਾਦਲਾਂ ਜਿੰਨਾ ਨਹੀਂ ਗਾ, ਜਾਂ ਥੋੜਾ ਘੱਟ ਹੋਊਗਾ। ਤੇ ਉਹਦੇ ਵੀ ਇਹ ਆ ਵੀ ਇਮੋਸ਼ਨਲ ਬੰਦਾ ਹੈਗਾ, ਸੱਚ ਬੋਲਦਾ, ਤੇ ਐਤਕਾਂ 40 ਸਾਲ ਕਾਂਗਰਸ 'ਚ ਰਿਹਾ, ਤੇ ਉਹ ਕਹਿੰਦਾ ਵੀ ਆਪਾਂ ਸਮੀਖਿਆ ਕਰੀਏ ਵੀ ਕਿਉਂ ਨਹੀਂ ਆਪਾਂ ਇੰਨੀਆਂ ਸੀਟਾਂ ਦੇ ਕੋਠਾਂ ਆ ਗਏ ਆ। ਉਹ ਕੈਪਟਨ ਸਾਹਿਬ ਦੇ ਮਨ 'ਚ ਵੀ ਇਹ ਮੇਰੇ ਤੋਂ ਤਾਂ ਬੁਲਾਰਾ ਵਾ, ਕਿਤੇ ਮੈਨੂੰ ਨਾ ਠਿੱਪੀ ਮਾਰ ਜੇ, ਉਹਨੂੰ ਆਂਦੇ ਕਿੱਡੋ, ਤੇ ਫੇਰ ਕੜੀ ਗੱਲ ਤੁਰਾਂਗੇ। ਸਹੀ ਗੱਲ। ਉਹ ਫਿਰ ਉਸ ਖੂਹ 'ਚ ਡਿੱਗਿਆ ਜਿਹੜੇ ਖੂਹ ਸਾਰੀ 40 ਸਾਲ ਵਿਰੁੱਧ ਬੋਲਦਾ ਰਿਹਾ, ਜਿਹਨੂੰ ਬਾਦਲਾਂ ਦੇ ਘਰੇ ਜਾ। ਇਸ ਕਰ ਚਲੋ ਹੋਰ ਲੰਮੀ ਗੱਲ ਹੋ ਗਈ, ਹੋਰ ਕਈ ਕਰ ਰਿਹਾ। ਤੁਸੀਂ ਪ੍ਰਵੀਨ ਜੀ ਬਹੁਤ ਵਿਦਵਾਨ ਬੰਦੇ ਜੇ। ਨਹੀਂ ਜੀ, ਇਹ ਰਾਜਨੀਤੀ ਦੀ ਕੁੰਡੀ ਕੋਈ ਨਹੀਂ ਸਕਦਾ, ਨਾ ਇਹਨਾਂ ਦਾ ਕੋਈ ਪਿਓ ਹੁੰਦਾ, ਨਾ ਇਹਨਾਂ ਦੀ ਮਾਂ ਹੁੰਦੀ, ਨਾ ਇਹਨਾਂ ਦਾ ਕੋਈ ਧਰਮ ਹੁੰਦਾ। ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਰਾਜਨੀਤਿਕ ਲੋਕਾਂ ਨੇ ਤਾਂ ਆਪਦਾ ਮਫਾਦ ਦੇਖਣੇ ਹੁੰਦੇ ਆ, ਫਾਇਦਾ ਦੇਖਣਾ ਹੁੰਦਾ ਉਹਨੇ। ਤੁਸੀਂ ਜਿੰਨੀਆਂ ਮਰਜ਼ੀ ਜੁੱਤੀਆਂ ਤੜਾਈ ਚਲੋ, ਜਿੱਦੇ ਉਹਨੂੰ ਪਤਾ ਲੱਗੇ ਨਾ। ਮੈਂ ਅਕਸਰ ਇਹ ਗੱਲ ਵੇਂਦੇ ਵੀ ਰਹੇ ਆ ਪਿੰਡਾਂ ਦੇ ਵਿੱਚ, ਲੀਡਰਾਂ ਦੇ ਲੋਕ ਨਾ ਕਈ ਵਾਰੀ ਉਹਨਾਂ ਨੂੰ ਦੇਖ ਕੇ, ਉਹਨਾਂ ਦੇ ਕੰਮ ਕਾਰ ਦੇਖ ਕੇ, ਕਈ ਵਾਰੀ ਨਾ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਆ। ਉਹ ਵਿਚਾਰੇ ਜੁੱਤੀਆਂ ਤੋੜਦੇ ਆ ਉਹਨਾਂ ਦੇ ਮਗਰ, ਹਨਾ। ਜਦੋਂ ਲੀਡਰ ਨੂੰ ਪਤਾ ਲੱਗ ਗਿਆ ਵੀ ਇਸ ਪਿੰਡ ਦੇ ਵਿੱਚ ਵੋਟਾਂ ਤਾਂ ਮੈਨੂੰ ਪੈ ਜਾਣਗੀਆਂ, ਪਰ ਆਹ ਬੰਦਾ ਅੜਿੱਕਾ ਹੈ, ਕਿਉਂਕਿ
ਕਈ ਬੰਦੇ ਨਾ ਪਿੰਡਾਂ 'ਚ ਸੱਚੀ ਗੱਲ ਕਰਨ ਦੇ ਆਦੀ ਹੁੰਦੇ ਆ। ਬਿਲਕੁਲ ਠੀਕ ਹੈ। ਉਹ ਵਿਚਾਰੇ ਉਹਨਾਂ ਨੇ ਕਿਹੜਾ ਸਰਪੰਚੀ ਲੜਨੀ ਹੁੰਦੀ, ਹੂੰ। ਉਹਨਾਂ ਨੇ ਕਿਹੜਾ ਮੈਂਬਰੀ, ਉਹ ਨਿਆਂ ਦੀ ਗੱਲ ਕਰਦੇ ਆ। ਹੂੰ। ਜੇ ਕੋਈ ਤਕੜਾ ਕੋਈ ਕਿਸੇ ਦੀ ਧੌਂਸ ਜਮਾਉਂਦਾ, ਉਹ ਕਹਿੰਦਾ ਵੀ ਨਹੀਂ ਤਕੜਾ ਗਲਤ ਆ। ਹੂੰ। ਪਰ ਬਿਲਕੁਲ ਹੁਣ ਠੀਕ ਕਿਉਂਕਿ ਹੈ। ਲੀਡਰ ਨੇ ਤਕੜੇ ਦੇ ਘਰੋਂ ਬਦਾਮ ਖਾਣੇ ਹੁੰਦੇ, ਹੂੰ। ਉਹਨੇ ਤਕੜੇ ਦੇ ਘਰੇ ਚਾਹ ਪਾਣੀ ਪੀਣਾ ਹੁੰਦਾ। ਹੂੰ। ਫਿਰ ਉਹ ਕਈ ਵਾਰੀ ਅਸੀਂ ਵੇਖਿਆ ਮਾਤੜ ਬੰਦੇ ਜਿਹੜੇ ਵਿਚਾਰੇ ਚੰਗੇ ਹੁੰਦੇ ਆ ਦਿਲ ਦੇ, ਹੂੰ। ਉਹਨਾਂ ਤੇ ਉਹ ਬੰਦੇ ਪਰਚੇ ਪਵਾ ਦਿੰਦੇ ਜਿਨ੍ਹਾਂ ਲਈ ਜੁੱਤੀਆਂ ਤੜਾਈਆਂ ਹੁੰਦੀਆਂ। ਆਏ ਹਾਏ, ਇਹ ਬੜੇ ਬੇਕਿਰਕ ਮਤਲਬ ਜ਼ਹਿਰ ਹੈ ਹਾਂਜੀ, ਸਿਆਸਤ ਦਿਲ ਚ। ਕੱਲ ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਦਿਲ ਨਹੀਂ ਹੁੰਦਾ, ਦਿਲ ਨਹੀਂ ਹੁੰਦਾ, ਸੀਨੇ ਚ ਦਿਲ ਨਹੀਂ ਹੁੰਦਾ। ਬਿਲਕੁਲ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੁਰਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਪੰਜਾਬੀ ਰੇਡੀਓ ਹੈ ਨਾ, ਇਹ ਲੱਕੀ ਆ ਜੀ। ਲੱਕੀ ਇਸ ਤਰ੍ਹਾਂ ਆ ਕਿ ਪੰਜਾਬੀ ਰੇਡੀਓ ਦਾ ਨਾਂ ਆ ਤੇ ਪੰਜਾਬੀ ਬੋਲਣ ਵਾਲਿਆਂ ਲਈ ਆ। ਸ਼ੁਕਰਾਨਾ। ਪੰਜਾਬੀ ਬੋਲਣ ਵਾਲੇ ਜਿਹੜੇ ਆ ਪੰਜਾਬ ਦੇ ਵਿੱਚ, ਉਹ ਸਾਡੇ ਮੁਸਲਮਾਨ ਵੀ ਥੋੜੇ ਆ, ਬਹੁਤ ਜ਼ਿਆਦਾ ਸਾਡੇ ਹਿੰਦੂ ਆ ਤੇ ਬਾਕੀ ਸਿੱਖ ਹੈਗੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਪੰਜਾਬ ਦੀ ਧਰਤੀ, ਪਾਕਿਸਤਾਨ ਦੀ ਧਰਤੀ ਤੇ ਸਾਡੇ ਬਾਕੀ ਜਿੰਨੇ ਵੀ ਆ ਮੁਲਕ, ਬੇਸ਼ੱਕ ਜਿੱਥੇ ਆਪਾਂ ਬੈਠੇ ਗੱਲਾਂ ਕਰਦੇ ਆ, ਇਸ ਧਰਤੀ ਦੇ ਉੱਪਰ ਵੀ ਪ੍ਰੋਬਲਮ ਮੱਲੀ ਸਾਹਿਬ ਸਭ ਤੋਂ ਵੱਡੀ ਇਹ ਬਣੀ ਆ ਕਿ ਅਸੀਂ ਆਪਣੀ ਅਕਲ ਨਾਲੋਂ ਨਾ ਪਰਮਾਤਮਾ ਜਾਂ ਅੱਲਾ ਜਾਂ ਭਗਵਾਨ, ਉਸ ਬਾਰੇ ਨਾ ਟਾਈਮ ਸਾਡੇ ਕੋਲ ਆ, ਨਾ ਅਸੀਂ ਉਹਦੀ ਗੱਲ ਕਰਨੀ ਚਾਹੁੰਦੇ ਆ। ਜੀ ਜੀ। ਤੁਸੀਂ ਚੋਣਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਸੁਰਿੰਦਰ ਸਿੰਘ ਜੀ? ਚੋਣਾਂ ਬਾਰੇ ਹੁਣ ਚੋਣਾਂ ਬਾਰੇ ਜਿਹੜੇ ਆ, ਚੋਣਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਪ੍ਰਵੀਨ ਜੀ ਕੋਈ ਕੈਂਡੀਡੇਟ ਹੋਵੇ, ਮੈਂ ਤੁਹਾਨੂੰ ਗਾਰੰਟੀ ਦਿੰਦਾ, ਲਿਖ ਲਿਓ ਭਮੋ ਦੇ ਉੱਤੇ, ਕਿ ਕਦੇ ਵੀ ਉਹ ਬੰਦਾ ਜੇਕਰ ਧਾਰਮਿਕ ਨਿਗਾ, ਉਹ ਆਪਣੇ ਆਪ ਨੂੰ ਕਹਿ ਵੀ ਦੇਵੇ ਮੈਂ ਨਾਸਤਿਕ ਆ ਪਰ ਮੈਂ ਸਿਆਣਾ ਬੜਾ ਆ, ਇਸ ਧਰਤੀ ਨੂੰ ਧਰਤੀ ਨੇ ਉਹਨੂੰ ਐਕਸੈਪਟ ਨਹੀਂ ਕਰਨਾ। ਇਹ ਹੁਣ ਨਹੀਂ, ਇਹਦਾ ਇਤਿਹਾਸ ਪੜ੍ਹ ਕੇ ਦੇਖੋ, 500 ਸਾਲ ਤੋਂ ਪੁਰਾਣਾ, ਗੁਰੂ ਨਾਨਕ ਦੇਵ ਤੋਂ ਪਹਿਲਾਂ ਦਾ ਵੀ। ਸੋ ਹੁਣ ਕੀ ਆ, ਹੁਣ ਵੋਟਾਂ ਵੇਲੇ ਮੈਂ ਤੁਹਾਨੂੰ ਦੱਸਿਆ ਤੇ ਮੈਨੂੰ ਖੁਸ਼ੀ ਉਦਣ ਹੋਈ ਸੀ ਜਿੱਦਣ ਪੰਜਾਬੀ ਰੇਡੀਓ ਦੇ ਵਿੱਚ ਪ੍ਰਵੀਨ ਜੀ ਆਏ ਤੇ ਮੱਲੀ ਜੀ ਆ ਗਏ। ਧੰਨਵਾਦ ਜੀ ਤੁਹਾਡਾ। ਦੇਖੋ ਇਹਨਾਂ ਦੀ ਕਿਸਮਤ, ਮੈਂ ਕਿਹਾ ਸ਼ੁਕਰਾਨਾ। ਕਿਉਂਕਿ ਹਾਂ, ਸਾਡੀ ਕਿਸਮਤ ਹੈ ਜੀ। ਹਾਂਜੀ, ਇਹ ਤੁਹਾਡੀ ਵੀ, ਇਹਨਾਂ ਦੀ ਤੁਹਾਡੇ ਨਾਲੋਂ ਜ਼ਿਆਦਾ ਜੀ, ਇਹ ਅਸਲੀਅਤ ਆ। ਕਿਉਂਕਿ ਇਹਦੇ ਵਿੱਚ ਏਦਾਂ ਆ ਕਿ ਤੁਸੀਂ ਵੀ ਧਰਮ ਨੂੰ ਧਰਮ ਮੰਨਦੇ ਆ, ਤੁਸੀਂ ਵੀ ਆਪਣਾ ਕਹਿੰਦੇ ਆ, ਤੁਸੀਂ ਵੀ ਇਹ ਗੱਲ ਬਿਲਕੁਲ ਨਹੀਂ ਹੱਥ ਖੜਾ ਕਰਕੇ ਕਹਿੰਦੇ ਜੀ ਮੈਂ ਤਾਂ ਇਸਲਾਮ ਨੂੰ ਨਹੀਂ ਮੰਨਦਾ, ਮੈਂ ਆਪਣੀ 5 ਵੇਲੇ ਨਮਾਜ਼ ਨਹੀਂ ਕਰਨੀ। ਪ੍ਰਵੀਨ ਵੀਰ ਜੀ ਆ, ਇਹ ਵੀ ਏਦਾਂ ਹੀ ਕਹਿੰਦੇ ਆ ਵੀ ਮੈਂ ਵੀ ਮੰਦਿਰ ਜਾਣਾ ਆ, ਮੰਦਿਰ ਮੇਰਾ ਆ, ਨਾ ਵੀ ਨਾ ਦੇ ਆ। ਸੋ ਇਸ ਕਰਕੇ ਜੋ ਮਰਜੀ, ਹੁਣ ਇਹ ਦੂਜੇ ਪਾਸੇ ਆ, ਮੈਨੂੰ ਕਈ ਵਾਰੀ ਦੁੱਖ ਬੜਾ ਹੁੰਦਾ ਇਸ ਗੱਲ ਤੋਂ, ਜਦੋਂ ਇਹ ਗੱਲ ਲੋਕੀ ਕਹਿ ਦਿੰਦੇ ਆ ਕਿ ਜੀ ਸਿਆਸਤ ਜਿਹੜੀ ਆ ਇਹ ਬੜੀ ਗੰਦੀ ਆ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਸ ਵੇਲੇ ਤਾਨਾਸ਼ਾਹੀ ਹੋ ਨਹੀਂ ਸਕਦੀ, ਡੈਮੋਕ੍ਰੈਟਿਕ ਵੇ ਆ, ਤੇ ਡੈਮੋਕ੍ਰੈਟਿਕ ਦੀ ਚੀਜ਼ ਤੁਸੀਂ ਆ, ਤੁਸੀਂ ਆਪ ਗੰਦੇ ਆ, ਤੁਸੀਂ ਗੰਦੇ ਆ ਤੇ ਗੰਦੇ ਆਉਂਦੇ ਆ। ਤੁਸੀਂ ਸੋਚੋ, ਕਦੇ ਆਪਣੇ ਆਪ ਨੂੰ ਵਿਚਾਰ ਕਰੋ ਬਈ ਇਹ ਜਿਹੜਾ ਇਹ ਕੁਦਰਤੀ ਇਨਸਾਨ ਦੀ ਫਿਦਰਤ ਇਹ ਆ ਕਿ ਇਹਨੇ ਉਹ ਕੰਮ ਕਰਨਾ ਆ, ਇਹ ਅਸਲ ਵਿੱਚ ਹੈ ਤਾਂ ਪਸ਼ੂ, ਇਹਦੇ 'ਚ ਕੋਈ ਸ਼ੱਕ ਨਹੀਂ। ਇਹਦੇ 'ਚ ਗੁਣ ਸਾਰੇ ਜਿਹੜੇ ਆ ਉਹ ਜਾਨਵਰਾਂ ਵਾਲੇ ਆ, ਤੇ ਇਹਨੂੰ ਜਾਨਵਰਾਂ ਦੇ ਗੁਣ ਤੋਂ ਇਨਸਾਨ ਦੇ ਗੁਣ ਦੇਣ ਕੌਣ ਦਿੰਦਾ ਆ? ਠੀਕ ਹੈ ਜੀ, ਥੈਂਕ ਯੂ, ਧੰਨਵਾਦ ਸੁਰਿੰਦਰ ਸਿੰਘ ਜੀ। ਆਪਣੀ ਗੱਲਬਾਤ ਕਾਫੀ ਲੰਬੀ ਹੋ ਗਈ ਸੀ ਤੇ ਬ੍ਰੇਕ ਵੀ ਨਿਕਲਦੀ ਜਾ ਰਹੀ ਸੀ, ਬ੍ਰੇਕ ਨਿਕਲਦੀ ਜਾ ਰਹੀ ਸੀ, ਆਪਾਂ ਬ੍ਰੇਕ ਵੱਲ ਨੂੰ ਹੀ ਵਧਣਾ। ਸੋ ਤੁਸੀਂ ਵੀ ਜੁੜ ਸਕਦੇ ਆ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ, ਆਪਣੀ ਰਾਏ, ਆਪਣਾ ਵਿਚਾਰ ਤੁਸੀਂ ਰੱਖ ਸਕਦੇ ਆ। ਤੁਸੀਂ ਜਿਹਦੇ ਮਰਜ਼ੀ ਸਪੋਰਟਰ ਹੋ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਜਾਂ ਤੁਹਾਡਾ ਓਪੀਨੀਅਨ ਕਿਹੜੇ ਪਾਸੇ ਨੂੰ, ਤੁਸੀਂ ਮਤਲਬ ਕਿ ਤੁਹਾਨੂੰ ਕੀ ਲੱਗਦਾ ਤੁਹਾਡੀ ਸੀਟ ਤੇ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਇਹਦੇ ਨਾਲ ਪਟਿਆਲਾ, ਸੰਗਰੂਰ, ਖਡੂਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਇੱਥੇ ਤੁਹਾਨੂੰ ਕਿਹੜਾ ਲੱਗਦਾ, ਕਿਹੜਾ ਕੈਂਡੀਡੇਟ ਅੱਗੇ ਹੈ, ਕਿਹੜੇ ਕੈਂਡੀਡੇਟ ਦੀ ਇਸ ਵੇਲੇ ਵੇਵ ਹੈ, ਕਿਹੜੇ ਦੀ ਲਹਿਰ ਹੈ, ਕਿਹੜੀ ਪਾਰਟੀ ਨੂੰ ਉਹਦਾ ਫਾਇਦਾ ਮਿਲ ਸਕਦਾ? ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਤੇ ਆਪਾਂ ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਬ੍ਰੇਕ ਦੇ ਦਰਮਿਆਨ ਆਪਣਾ ਪੇਸ਼ੈਂਸ ਬਣਾਈ ਰੱਖਿਆ। ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਨਿਰਮਲ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਵੀ ਮੈਨੂੰ ਨਾ ਮਤਲਬ ਉੱਥੋਂ ਹਾਂਜੀ। ਇੰਗਲੈਂਡ ਤੋਂ ਇੱਕ ਵੀਡੀਓ ਫਿਲਮ ਆਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੂੰ ਵੀ ਮੋਦੀ ਨੇ ਇਹ ਕਿਹਾ ਵੀ ਮਤਲਬ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ। ਹਾਂਜੀ 10ਵੇਂ ਉਹਦੇ ਪਾਤਸ਼ਾਹ। ਵਿੱਚ ਮੇਰਾ ਇੱਕ ਚਾਚਾ ਵੀ ਸੀਗਾ ਜਿਹੜਾ ਜਿਹਨੇ ਅੰਮ੍ਰਿਤ ਪਾਨ ਕੀਤਾ। ਅੱਛਾ ਠੀਕ ਹੈ, ਮਤਲਬ ਹਾਂ ਹੁਣ ਉਹਨਾਂ ਨੇ ਇਹ ਤੇ ਕਲੇਮ ਕਰਤਾ ਆ ਕੇ। ਉਹਨਾਂ ਨੇ ਕਲੇਮ ਕਰਤਾ ਤੇ ਹਾਂਜੀ। ਹੁਣ ਮਤਲਬ ਹੁਣ ਪਤਾ ਮੈਨੂੰ ਹੋਰ ਪਤਾ ਲੱਗਿਆ ਸੀ ਹੂੰ ਵੀ ਉਹ ਕਹਿੰਦੇ ਵੀ ਜਿਹੜਾ ਇੰਡੀਆ ਦੇ ਬਰਖਲਾਫ ਵੀ ਕੋਈ ਗੱਲਬਾਤ ਕਰੂਗਾ ਹੂੰ ਉਹਦੇ OCI ਕਾਰਡ ਬੰਦ ਕਰਾਂਗੇ, ਫਲਾਨਾ ਕਰਾਂਗੇ, ਦੱਸਣ। ਮੈਂ ਅਸੀਂ ਆਪਾਂ ਇਸ ਚੀਜ਼ ਦੀ ਕੇਅਰ ਨਹੀਂ ਕਰਦੇ। ਹਾਂ ਠੀਕ ਹੈ ਜੀ, ਠੀਕ ਹੈ, ਠੀਕ ਹੈ ਨਿਰਮਲ ਸਿੰਘ। ਤੇ ਸਿਰਫ ਮੈਂ ਇਹੀ ਦੱਸਣਾ ਹੂੰ ਕਿਉਂਕਿ ਇਹ ਪਬਲਿਕ ਨੂੰ ਵੀ ਬਾਕੀ ਕਈ ਬੰਦਿਆਂ ਨੂੰ ਉਹ ਹੂੰ। ਜਿਹੜੀ ਵੀਡੀਓ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕੁਝ ਹੈਗਾ ਕਿ ਨਹੀਂ। ਇਹ ਤਾਂ ਹੈ ਸਹੀ। ਤੇ ਜੇ ਤੁਹਾਨੂੰ ਚਾਹੀਦਾ ਹੂੰ ਕੋਈ ਕਿਸੇ ਦਾ ਮੇਰੇ ਕੋਲ ਆਪਣੇ ਇਦਾਂ ਦਾ ਨੰਬਰ ਹੋਵੇ ਜਿਹਦੇ ਤੇ ਮੈਂ ਮਤਲਬ WhatsApp ਤੇ ਤੁਹਾਨੂੰ ਭੇਜ ਸਕਦਾ ਹਾਂ ਵੀਡੀਓ ਵੀ। ਹਾਂਜੀ ਤੇ ਹਾਂਜੀ ਜੇ ਕੋਈ ਨੰਬਰ ਮੈਨੂੰ ਇਦਾਂ ਦਾ ਦੇ ਦਿਓ। ਕੋਈ ਨਾ ਜੀ, ਕੋਈ ਨਾ, ਖਬਰਾਂ 'ਚ ਰਹਿੰਦਾ ਸਾਡੇ ਤੱਕ ਤਾਂ ਇਹ ਚੀਜ਼ਾਂ ਪਹੁੰਚ ਹੀ ਜਾਂਦੀਆਂ ਜੀ ਆਟੋਮੈਟਿਕਲੀ। ਸਾਡੇ ਉੱਥੇ ਪੱਤਰਕਾਰ ਨੇ ਸਾਰਾ ਕੁਝ ਕਵਰ ਕਰ ਹੀ ਰਹੇ ਨੇ ਲਗਾਤਾਰ। ਹਾਂਜੀ ਹਾਂਜੀ ਹਾਂਜੀ, ਚਲੋ ਜੀ, ਓਕੇ, ਥੈਂਕ ਯੂ। ਧੰਨਵਾਦ ਬਸ ਮੈਂ ਧੰਨਵਾਦ। ਇਹੀ ਦੱਸਣਾ। ਓਕੇ ਜੀ, ਓਕੇ। ਬਿਲਕੁਲ ਜੀ, ਆਪਾਂ ਪੰਜਾਬ ਦੇ ਵਿੱਚ ਮੀਡੀਆ ਚਰਚਾ ਹੀ ਕਿੱਥੇ ਕਰਦਾ। ਉਹ ਤਾਂ ਇਹ ਵੀ ਕਹਿ ਕੇ ਗਏ ਇੱਥੋਂ ਤੱਕ ਆ ਕੇ ਵੀ ਅਸੀਂ ਤਾਂ ਘਰਾਂ ਦੇ ਵਿੱਚ ਵੜ ਕੇ ਮਾਰੇ ਆ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਗਏ। ਉਹਨਾਂ ਨੇ ਤਾਂ ਅਮਿਤ ਸ਼ਾਹ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਜਿਹੜੇ ਇਹਦੇ ਬੇਅੰਤ ਸਿੰਘ ਦੇ ਕਾਤਲ ਨੇ, ਇਹਦੇ ਦਾਦੇ ਦੇ ਕਾਤਲ ਨੇ, ਅਸੀਂ ਕਦੇ ਨਹੀਂ ਛੱਡਣੇ। ਪਰ ਆਪਾਂ ਗੌਰ ਕਿੰਨੀ ਕੁ ਕਰਦੇ ਹਾਂ ਇਹਨਾਂ ਬਿਆਨਾਂ ਦੇ ਉੱਤੇ, ਆਪਾਂ ਜਾਣਦੇ ਕਿ ਚਰਚਾ ਕਿੰਨੀ ਕੁ ਕਰਦੇ ਹਾਂ। ਜਿਹੜੇ ਲੋਕ ਚਰਚਾ ਕਰਦੇ ਉਹਨਾਂ ਨੂੰ ਉੱਥੇ ਉਹ ਚੱਲਣ ਹੀ ਨਹੀਂ ਦਿੰਦੇ। ਉਹਨਾਂ ਦਾ ਕਿਉਂਕਿ ਕੰਟਰੋਲ ਹੈ ਤੇ ਉਹ ਫਿਰ ਜੇ ਉਹਨਾਂ ਨੂੰ ਕੋਈ ਹੋਰ ਤਰੀਕੇ ਨਾਲ ਨਾ, ਫਿਰ ਅਗਲੇ ਨੂੰ ਇਸ ਤਰੀਕੇ ਨਾਲ ਸੱਟ ਮਾਰ ਦਿੰਦੇ ਆ ਵੀ ਚਲੋ ਇਹਨਾਂ ਦਾ, ਕਿਉਂਕਿ ਜੋ ਮਰਜ਼ੀ ਆ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿੱਚ ਗੱਲ ਤਾਂ ਜਾਂਦੀ ਹੈ ਨਾ। ਆਪਾਂ ਇੱਥੇ ਬੈਠੇ ਹਾਂ, ਗੱਲ ਆਪਾਂ ਜੇ ਪੰਜਾਬ 'ਚ ਪਹੁੰਚਾਉਣੀ ਆ ਜਾਂ ਭਾਰਤ ਦੇ ਵਿੱਚ ਪਹੁੰਚਾਉਣੇ ਤਾਂ ਆਪਣੇ ਕੋਲੇ ਬਹੁਤ ਵਧੀਆ ਮੰਚ ਆ ਸੋਸ਼ਲ ਮੀਡੀਆ। ਆਪਾਂ YouTube ਤੇ ਕਰ ਸਕਦੇ ਹਾਂ, ਆਪਾਂ Facebook ਤੇ ਕਰ ਸਕਦੇ ਹਾਂ। ਪਰ ਉਹ ਕਹਿੰਦੇ ਕਿ ਜਿਹੜੇ ਲੋਕ ਸਾਨੂੰ ਐਕਸਪੋਜ਼ ਕਰਦੇ ਆ, ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਘਰਾਂ ਦੇ ਵਿੱਚ ਵੜ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹਾਂ, ਤੇ ਜਦੋਂ ਸਾਡੇ ਬਾਰੇ ਕੋਈ ਰਿਪੋਰਟਾਂ ਛਪਦੀਆਂ ਤੇ ਉਹਨਾਂ ਤੇ ਉਹ ਐਨਾਲਿਸਿਸ ਕਰਦੇ ਆ, ਉਹਨਾਂ ਤੇ ਗੱਲਬਾਤ ਕਰਦੇ ਆ, ਪ੍ਰੋਗਰਾਮ ਕਰਦੇ ਆ, ਉਹਨਾਂ ਨੂੰ ਅਸੀਂ ਇੱਥੇ ਚੱਲਣ ਹੀ ਨਹੀਂ ਦੇਣਾ, ਉਹਨਾਂ ਨੂੰ ਅਸੀਂ ਇੱਥੇ ਗੱਲ ਹੀ ਨਹੀਂ ਕਰਨ ਦੇਣੀ। ਸੋ ਕਿਉਂਕਿ ਜਿੰਨਾ ਕੁ ਕੰਟਰੋਲ ਹੈ ਉਹਨਾਂ ਕੋਲ ਫਿਰ ਆਪਣੇ ਕਈ ਵਾਰੀ ਤਾਂ ਆਪਣੇ ਦਾਇਰੇ ਦੇ ਵਿੱਚੋਂ, ਕੰਟਰੋਲ ਦੇ ਦਾਇਰੇ ਦੇ ਵਿੱਚੋਂ ਵੀ ਬਾਹਰ ਜਾ ਕੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਗੱਲਾਂ ਕਰੀ ਬੈਠੇ ਨੇ। ਸੋ ਅੱਜ ਦਾ ਜਿਹੜਾ ਆਪਣਾ ਕੱਲ੍ਹ ਦਾ ਪ੍ਰੋਗਰਾਮ ਸੀ ਤੇ ਅੱਜ ਦਾ ਪ੍ਰੋਗਰਾਮ ਸੀ ਸਾਂਝੀ ਸਾਥੀ ਪੰਜਾਬ ਦੇ ਇਲੈਕਸ਼ਨ ਦੇ ਉੱਤੇ ਸੀਗਾ। ਪੰਜਾਬ ਦੇ ਇਲੈਕਸ਼ਨਸ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿਵੇਂ ਆਪਾਂ ਤੁਹਾਡੇ ਸਾਰਿਆਂ ਦੇ ਸੁਝਾਅ ਜਾਣੇ। ਕੁਛ ਕਾਲਰ ਜੁੜੇ, ਕੁਛ ਉਹਨਾਂ ਨੇ ਆਪਣੀ ਰਾਏ ਵੀ ਰੱਖੀ। ਸੋ ਹੁਣ ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਹੈ ਤੇ ਇੱਕ ਪਾਸੇ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ। ਹੁਣ ਮੋਦੀ ਸਾਹਿਬ ਤਾਂ ਕਹਿੰਦੇ ਨੇ ਮੇਰਾ ਚੀਨ ਨਾਲ ਵੀ ਰਿਸ਼ਤਾ ਰਿਹਾ, ਮੇਰਾ ਪੰਜਾਬ ਨਾਲ ਵੀ ਰਿਸ਼ਤਾ ਰਿਹਾ, ਮੇਰਾ ਬਿਹਾਰ ਨਾਲ ਵੀ ਰਿਸ਼ਤਾ ਰਿਹਾ, ਮੇਰਾ ਹੋਰ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਦੇਸ਼ਾਂ ਤੱਕ ਰਿਸ਼ਤਾ ਰਿਹਾ। ਸੋ ਜਿੱਥੇ ਵੀ ਜਾਂਦੇ ਨੇ ਉੱਥੇ ਆਪਣਾ ਨੈਰੇਟਿਵ ਸੈੱਟ ਕਰਨ ਦੇ ਲਈ ਉਹ ਇੰਨੀ ਕੁ ਗੱਲਬਾਤ ਤਾਂ, ਇੰਨੇ ਕੁ ਕਲਾਕਾਰ ਤਾਂ ਉਹ ਹੈਗੇ ਨੇ ਕਿ ਇੰਨੀ ਗੱਲਬਾਤ ਕਰ ਜਾਂਦੇ ਨੇ। ਪਰ ਜਦੋਂ ਕਿਤੇ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਅਰਬਨ ਨਕਸਲ ਕਹਿਣ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਕਿਸੇ ਦੇ ਲੈਪਟਾਪ ਦੇ ਵਿੱਚ ਫਾਈਲਾਂ ਪਾ ਕੇ ਇੰਜੈਕਟ ਕਰਨ ਦੀ ਗੱਲ ਆਉਂਦੀ ਹੈ, ਪੈਗਾਸਸ ਦੀ ਗੱਲ ਆਉਂਦੀ ਹੈ, ਉਦੋਂ ਫਿਰ ਗੱਲਾਂ ਦਾ ਕੋਈ ਜਵਾਬ ਕੋਈ ਨਹੀਂ। ਇੰਟਰਵਿਊਆਂ ਵੀ ਕਰਾਉਣੀਆਂ, 70 ਇੰਟਰਵਿਊਜ਼ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦੀਆਂ। 70 ਇੰਟਰਵਿਊਜ਼ ਦੇ ਵਿੱਚੋਂ ਤੁਸੀਂ ਦੇਖੋ ਕਿ ਕਿਸੇ ਦੇ ਵਿੱਚ ਕੋਈ ਗੱਲ ਵੱਖਰੀ ਹੈ, ਕਿਸੇ ਇੰਟਰਵਿਊ ਦੇ ਵਿੱਚ ਕੋਈ ਖਬਰ ਨਿਕਲ ਕੇ ਆਈ ਹੈ। ਇੰਟਰਵਿਊਜ਼ ਕਿਹੜੀਆਂ ਚੀਜ਼ਾਂ ਤੇ ਜ਼ਿਆਦਾਤਰ ਫੋਕਸ ਨੇ? ਮੈਂ 5 ਇੰਟਰਵਿਊ ਸੁਣ ਸਕਿਆ ਮਸਾਂ, ਬੜੀ ਮੁਸ਼ਕਿਲ ਦੇ ਨਾਲ। 5 ਇੰਟਰਵਿਊਜ਼ ਬਿਲਕੁਲ ਡਿਟੋ ਸੇਮ ਨੇ, ਕੁਛ ਵੀ ਵੱਖਰਾ ਨਹੀਂ ਹੈ। ਮੋਦੀ ਸਾਹਿਬ ਦੀਆਂ ਆਦਤਾਂ ਕੀ ਨੇ, ਉਹ ਕਿੰਨੇ ਕੁ ਡਿਸਪਲਿਨਡ ਨੇ, ਕੀ ਪਹਿਰਾਵਾ ਉਹਨਾਂ ਨੂੰ ਪਸੰਦ ਹੈ, ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਚਰਚਾ ਬਹੁਤ ਹੈ। ਮਤਲਬ ਇਸ ਤਰੀਕੇ ਦੀ ਮਹਿਮਾ ਮੰਡਣ ਜਿਹਨੂੰ ਆਪਾਂ ਕਹਿੰਦੇ ਆ, ਉਹ ਕੀਤਾ ਜਾ ਰਿਹਾ ਉਹਨਾਂ ਦੀ ਇੰਟਰਵਿਊਜ਼ ਦੇ ਵਿੱਚ। ਔਰ 4 ਬੰਦੇ ਬਹਿ ਜਾਂਦੇ, ਕਿਸੇ 'ਚ 6 ਬਹਿ ਜਾਂਦੇ, ਕਿਸੇ 'ਚ 3 ਬਹਿ ਜਾਂਦੇ ਆ। ਜਿਹੜੇ ਬੰਦੇ ਇੰਨੀ ਗੱਲ ਹੀ ਨਹੀਂ ਪੁੱਛ ਸਕਦੇ ਵੀ ਮੋਦੀ ਸਾਹਿਬ ਤੁਸੀਂ ਤਾਂ ਇੱਕ ਪਾਸੇ ਕਹਿ ਰਹੇ ਹੋ ਕਿ ਮੈਂ ਮੁਸਲਮਾਨਾਂ ਦੇ ਵਿਰੁੱਧ ਕਦੇ ਬੋਲਿਆ ਨਹੀਂ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਲੋਕ ਜਦੋਂ ਆਉਣਗੇ ਕਾਂਗਰਸ ਵਾਲੇ ਜਾਂ ਜੋ ਵੀ ਇੰਡੀਆ ਗੱਠਜੋੜ ਵਾਲੇ, ਵੀ ਉਦੋਂ ਤੁਸੀਂ ਉਹਨਾਂ ਦੇ ਬਾਰੇ ਤੁਹਾਡੇ ਕੀ ਰਾਏ ਆ। ਜਾਂ ਜਿਹੜੇ ਲੋਕ ਇੰਨੀ ਗੱਲ ਹੀ ਨਹੀਂ ਪੁੱਛ ਸਕਦੇ ਵੀ ਜਿਹੜੇ ਪੰਜਾਬੀਆਂ 'ਚ ਜਾ ਕੇ ਤੁਸੀਂ ਵੋਟਾਂ ਮੰਗ ਰਹੇ ਹੋ ਬੇਸ਼ਰਮ ਹੋ ਕੇ, ਉਹਨਾਂ ਪੰਜਾਬੀਆਂ ਦਾ 700 ਬੰਦਾ ਮਰਾਤਾ ਤੁਸੀਂ। ਉਹਨਾਂ ਪੰਜਾਬੀਆਂ ਨੂੰ ਲੋਕ ਸਭਾ ਦੇ ਵਿੱਚ ਖੜ ਕੇ ਅੰਦੋਲਨ ਜੀਵੀ, ਪਰਜੀਵੀ ਤੇ ਪਤਾ ਨਹੀਂ ਕੀ ਕੁਛ ਬੋਲਦੇ ਰਹੇ ਆ। ਇੱਕ ਨੌਜਵਾਨ ਮੁੰਡਾ ਤੁਸੀਂ ਮਾਰਤਾ, ਸ਼ੁਭਕਰਨ ਸਿੰਘ, ਗੋਲੀ ਮਾਰ ਕੇ। ਕਦੇ ਉਹਨਾਂ ਲੋਕਾਂ ਬਾਰੇ ਵੀ ਤਾਂ ਸਵਾਲ ਕਰ ਲਓ। ਪਰ ਸਵਾਲ ਕਰਨ ਵਾਸਤੇ
ਮਾਦਾ ਚਾਹੀਦਾ, ਤੇ ਜਿਹੜੇ ਵਿਕਾਊ ਲੋਕ ਹੁੰਦੇ ਨੇ, ਜਿਹੜੇ PR ਕਰਨ ਦਾ ਜਿਨ੍ਹਾਂ ਦਾ ਮਕਸਦ ਹੁੰਦਾ, ਉਹ ਕਦੇ ਸਵਾਲ ਥੋੜ੍ਹੋ ਕਰਦੇ। ਉਹ ਤਾਂ ਫਿਰ ਮਹਿਮਾ ਮੰਡਣ ਤੇ ਭਗਤੀ, ਸਾਖਸ਼ੀ ਪੂਜਾ, ਜਿਵੇਂ ਆਪਾਂ ਰਿਪੋਰਟ ਦੇ ਵਿੱਚ ਵੀ ਦੱਸਿਆ ਸੀਗਾ ਵੀ ਕਿਵੇਂ ਕਿਹੜੇ ਦੇਵੀ ਦੇਵਤਿਆਂ ਬਾਰੇ ਇਹਨਾਂ ਨੇ ਕਿਵੇਂ ਤੁਲਨਾ ਕੀਤੀ ਹੈ। ਸੋ ਖੈਰ ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਹੁਣ ਆਪਣਾ ਸਮਾਂ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਨਾ ਹੀ ਕਿਸੇ ਪੋਲੀਟੀਕਲ ਪਾਰਟੀ ਦਾ ਕਦੇ ਹਮਾਇਤੀ ਰਿਹਾ, ਪੰਜਾਬੀ ਰੇਡੀਓ USA ਨਾ ਹੀ ਕਿਸੇ ਪੋਲੀਟੀਕਲ ਚਿਹਰੇ ਦਾ ਕਦੇ ਹਮਾਇਤੀ ਰਿਹਾ ਕਿ ਤੁਸੀਂ ਇਹਨੂੰ ਵੋਟ ਪਾਓ। ਅਸੀਂ ਕਦੇ ਓਪੀਨੀਅਨ ਬਣਾਉਣੇ ਆ, ਨਾ ਕਦੇ ਵੋਟ ਲਈ ਕਿਸੇ ਨੂੰ ਪ੍ਰੇਰਿਤ ਕਰਦੇ ਹਾਂ। ਅਸੀਂ ਇੱਥੋਂ ਤੱਕ ਵੀ ਕਹਿੰਦੇ ਕਿ ਜਿਹੜਾ ਇੱਥੋਂ ਦਾ ਮੁਆਸ਼ਰਾ ਆਪਣਾ, ਜਿੱਥੇ ਆਪਾਂ ਨੂੰ ਸਾਰਾ ਕੁਛ ਆਪਣੇ ਟੈਕਸ ਕੱਟੀਦੇ ਆ, ਜਿੱਥੇ ਆਪਾਂ ਨੂੰ ਸਾਰਾ ਕੁਛ ਮਿਲਣਾ ਹੈ, ਔਰ ਜਿੱਥੇ ਆਪਾਂ ਯੂਨਾਈਟ ਹੋਵਾਂਗੇ ਤਾਂ ਆਪਣੀ ਆਵਾਜ਼ ਬੁਲੰਦ ਹੋਊਗੀ। ਅਸੀਂ ਕਹਿੰਦੇ ਕਿ ਇੱਥੇ ਵੀ ਇਨਵੋਲਵ ਹੋਈਏ ਆਪਾਂ। ਸੋ ਦੋਨਾਂ ਤਰ੍ਹਾਂ ਦੀ ਪੋਲਿਟਿਕਸ ਦੀ ਸਾਨੂੰ ਲੋੜ ਆ। ਜੇਕਰ ਉੱਥੋਂ ਦਾ ਆਪਾਂ ਫਿਕਰ ਕਰਦੇ ਹਾਂ, ਸੰਸਾ ਕਰਦੇ ਹਾਂ, ਤੇ ਸਾਨੂੰ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਇਨਵੋਲਵ ਹੋਣਾ ਪੈਣਾ। ਇੱਥੋਂ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦੀਆਂ ਪਾਲਿਸੀਜ਼ ਕੀ ਨੇ, ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਆਪਾਂ ਖੜੇ ਕਿੱਥੇ ਹਾਂ। ਲੋਕ ਕਈ ਗੱਲ ਆਪਣੀ ਕਰਦੇ ਆ, ਵੋਟਾਂ ਆਪਣੇ 'ਚ ਲੈ ਜਾਂਦੇ, ਪਰ ਜਦੋਂ ਇੰਡੀਆ US ਦੀ ਗੱਲ ਆਉਂਦੀ ਹੈ, ਜਾਂ ਇੰਡੀਆ ਦੇ ਵਿੱਚ ਜਾਂ ਸਿੱਖਾਂ ਦੀ ਗੱਲ ਆਉਂਦੀ ਹੈ, ਮਾਈਨੋਰਟੀਜ਼ ਦੀ ਗੱਲ ਆਉਂਦੀ ਆ, ਉਦੋਂ ਉਹ ਦੂਜੇ ਪਾਸੇ ਖੜ ਜਾਂਦੇ। ਸੋ ਇਸ ਤਰ੍ਹਾਂ ਦੀ ਵੀ ਪਹਿਚਾਣ ਕਰਨ ਦੀ ਲੋੜ ਆ। ਆਪਣੇ ਪ੍ਰੋਗਰਾਮਾਂ ਦੇ ਵਿੱਚ ਸਮੇਂ-ਸਮੇਂ ਤੇ ਪੋਲੀਟੀਕਲ ਅਵੇਅਰਨੈਸ ਬਾਰੇ, ਪੋਲੀਟੀਕਲ ਐਜੂਕੇਸ਼ਨ ਦੇ ਬਾਰੇ ਚਰਚਾ ਹਮੇਸ਼ਾ ਚੱਲਦੀ ਰਹਿੰਦੀ ਆ। ਤੇ ਜਿਹੜੀ ਐਕਸਪੋਜ਼ਿੰਗ ਆ ਲੋਕਾਂ ਦੀ, ਪੋਲੀਟੀਕਲ ਠੱਗਾਂ ਦੀ, ਚੋਰਾਂ ਦੇ ਟੋਲਿਆਂ ਦੀ, ਇਹ ਆਪਾਂ ਲਗਾਤਾਰ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।